ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਆਪਾਂ ਇਹ ਗੱਲ ਪੜ੍ਹਦੇ ਸੁਣਦੇ ਹਾਂ, ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਦੇ ਵੱਲੋਂ ਲਗਾਤਾਰ ਇਹ ਗੱਲ ਜਿਹੜੀ ਆ ਬਾਰ-ਬਾਰ ਆਖੀ ਜਾ ਰਹੀ ਆ। ਇਉਂ ਕਹੀਏ ਵੀ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕਰਨ ਦੇ ਜਿਹੜੇ ਯਤਨ ਨੇ ਉਹ ਹੋ ਰਹੇ ਨੇ ਕਿ ਜਿਹੜਾ ਖਾਲਿਸਤਾਨੀ ਸੰਘਰਸ਼ ਸੀਗਾ ਵੀ ਉਹ ਹੁਣ ਬੀਤੇ ਸਮੇਂ ਦੀ ਗੱਲ ਹੋ ਗਿਆ ਤੇ ਹੁਣ ਸਿੱਖਾਂ ਦੇ ਵਿੱਚ ਕੋਈ ਉਹੋ ਜਿਹਾ ਰੋਹ ਜਾਂ ਰੋਸ ਨਹੀਂ ਰਿਹਾ ਜਿਹੜਾ ਜੂਨ 84 ਜਾਂ ਨਵੰਬਰ 84 ਤੋਂ ਬਾਅਦ ਵਿੱਚ ਸੀਗਾ। ਤੇ ਹੁਣ ਜਿਹੜਾ ਸਿੱਖ ਵਾ ਉਹਦਾ ਭਾਰਤੀ ਮੁੱਖ ਧਾਰਾ ਦੇ ਨਾਲ ਦੁਬਾਰਾ ਫੇਰ ਉਹੋ ਜਿਹਾ ਪਿਆਰ ਬਣ ਗਿਆ ਵਾ ਜਿਹੋ ਜਿਹਾ 1984 ਤੋਂ ਪਹਿਲਾਂ ਹੁੰਦਾ ਸੀਗਾ। ਤੇ ਹੁਣ ਖਾਲਿਸਤਾਨੀ ਸਰਗਰਮੀ ਆ ਜਿਹੜੀ ਉਹ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਹੀ ਕਹਿੰਦੇ ਵੀ ਖਤਮ ਹੋ ਗਈ ਆ। ਤੇ ਜਿਹੋ ਜਿਹੀ ਬੁਲੰਦੀ ਖਾਲਿਸਤਾਨੀ ਸੰਘਰਸ਼ ਨੂੰ 1984 ਤੋਂ ਬਾਅਦ ਮਿਲੀ ਸੀ ਵੀ ਹੁਣ ਉਹ ਨਾ ਰਹੀ ਆ ਤੇ ਦਿਨੋਂ ਦਿਨ ਇਹ ਚੀਜ਼ ਖੁਰਦੀ ਜਾ ਰਹੀ ਆ। ਤੇ ਸਿੱਖ ਜਿਹੜੇ ਨੇ ਹੁਣ ਉਹਨਾਂ ਦਾ ਭਾਰਤੀ ਹਕੂਮਤੀ ਮਸ਼ੀਨਰੀ ਵਿੱਚ ਦੁਬਾਰਾ ਭਰੋਸਾ ਜਿਹੜਾ ਹੈ ਉਹ ਬਹਾਲ ਹੋ ਗਿਆ ਵਾ। ਤੇ ਕਈ ਵਾਰੀ ਇਉਂ ਲੱਗਦਾ ਵੀ ਆ ਬੰਦਿਆਂ ਨੂੰ ਵੀ ਜਿਹੜਾ ਹਿੰਦੂ ਸਾਮਰਾਜ ਦੇ ਖਿਲਾਫ ਉਹਨਾਂ ਗਲਤ ਨੀਤੀਆਂ ਦੇ ਖਿਲਾਫ ਜਿਹੜਾ ਰੋਹ ਪੈਦਾ ਹੋਇਆ ਸੀਗਾ ਵੀ ਸ਼ਾਇਦ ਹੁਣ ਉਹ ਘਟ ਗਿਆ ਹੋਵੇ, ਕਿਉਂਕਿ ਜਿਵੇਂ ਇੱਕ ਆਪਾਂ ਜ਼ੋਰ ਲਾ ਕੇ ਕੋਈ ਚੀਜ਼ ਖਿੱਚਦੇ ਆਂ ਪਲਾਸਟਿਕ ਨੂੰ ਜਾਂ ਕਿਸੇ ਰਬੜ ਨੂੰ ਤਾਂ ਉਹ ਥੋੜੇ ਸਮੇਂ ਬਾਅਦ ਉਹ ਆਪਣੇ ਆਪ ਹੀ ਚਾਹੇ ਜਿੰਨਾ ਮਰਜ਼ੀ ਆਪਾਂ ਉਹਨੂੰ ਖਿੱਚ ਰੱਖੀਏ ਉਹ ਹੌਲੀ ਹੌਲੀ ਆਪਣੇ ਆਪ ਹੀ ਪਿੱਛੇ ਨੂੰ ਵੀ ਉਹਨੇ ਆਉਣਾ ਹੁੰਦਾ। ਸਮੇਂ ਦੇ ਹਿਸਾਬ ਨਾਲ ਵੀ ਕਈ ਚੀਜ਼ਾਂ ਜਿਹੜੀਆਂ ਨੇ ਪਿੱਛੇ ਨੂੰ ਮੁੜਦੀਆਂ ਨੇ। ਤੋ ਇਹ ਜਿਹੜਾ ਸਾਰਾ ਕੁਝ ਵਾਪਰਦਾ ਹੈਗਾ ਸਿੱਖਾਂ ਦਾ, ਜਿਵੇਂ ਹੁਣ ਵੋਟਾਂ ਆਉਂਦੀਆਂ ਇਲੈਕਸ਼ਨਾਂ ਆਉਂਦੀਆਂ ਨੇ ਤਾਂ ਉਦੋਂ ਜਦੋਂ ਇਲੈਕਸ਼ਨਾਂ ਦੇ ਮੌਕੇ ਚਾਹੇ ਉਹ ਪੰਚਾਇਤ ਚੋਣਾਂ ਨੇ, MLA ਦੀਆਂ ਨੇ ਚੋਣਾਂ, MP ਦੀਆਂ ਚੋਣਾਂ ਨੇ, ਤੇ ਉਦੋਂ ਸਿੱਖ ਭਾਈਚਾਰਾ ਪੂਰੀ ਸਰਗਰਮੀ ਦੇ ਨਾਲ ਉਹ 'ਚ ਹਿੱਸਾ ਲੈਂਦਾ ਤਾਂ ਉਹਦੇ ਵੀ ਰਿਜ਼ਲਟ ਇਹੀ ਕੱਢੇ ਜਾਂਦੇ ਆ। ਕਿਉਂਕਿ ਉਦੋਂ ਬਾਅਦ ਵਿੱਚ ਜਿਹੜਾ ਚੋਣਾਂ ਤੋਂ ਬਾਅਦ ਵਿੱਚ ਅਧਿਐਨ ਹੁੰਦੇ ਨੇ, ਵਿਸ਼ਲੇਸ਼ਣ ਹੁੰਦੇ ਨੇ, ਉਹਦੇ ਵਿੱਚ ਵੀ ਇਹੀ ਕਿਹਾ ਜਾਂਦਾ ਹੈਗਾ ਬਈ ਇਹ ਦੇਖੋ ਜੀ ਖਾਲਿਸਤਾਨੀ ਏਜੰਡੇ ਵਾਲਿਆਂ ਨੂੰ ਤਾਂ ਵੋਟ ਵੀ ਨਹੀਂ ਪੈਂਦੀ ਤੇ ਸਭ ਤੋਂ ਘੱਟ ਵੋਟ ਖਾਲਿਸਤਾਨੀਆਂ ਨੂੰ ਪਈ ਆ। ਤੇ ਜਿਹੜੇ ਦੂਜੀ ਤਰ੍ਹਾਂ ਦੇ ਸਿੱਖ ਨੇ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਨੇ ਜਾਂ ਸਿਆਸਤਦਾਨ ਜਿਹੜੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਲੇ ਨੇ ਉਹਨਾਂ ਨੂੰ ਜ਼ਿਆਦਾ, ਉਹਨਾਂ ਦਲਾਂ ਨੂੰ ਜਾਂ ਉਹਨਾਂ ਲੀਡਰਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਆ। ਖਾਸ ਤੌਰ ਦੇ ਉੱਤੇ ਜਿਹੜੀ ਆ ਹੁਣ ਇਲੈਕਸ਼ਨਾਂ ਲੋਕ ਸਭਾ ਦੀਆਂ ਚੋਣਾਂ ਲੰਘ ਕੇ ਗਈਆਂ ਨੇ ਉਦੋਂ ਭਾਰਤੀ ਅਖਬਾਰਾਂ ਦੇ ਵਿੱਚ, TV ਚੈਨਲਾਂ ਦੇ ਉੱਤੇ ਵੀ ਉਹਨਾਂ ਵੱਡੇ ਖਾੜਕੂ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਵਿਸ਼ੇਸ਼ ਤੌਰ ਤੇ ਇੰਟਰਵਿਊ ਕੀਤੇ ਗਏ। ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਵੀ ਚੋਣਾਂ 'ਚ ਹਿੱਸਾ ਲੈ ਰਹੇ ਹੋ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਸੀ ਉਹਨਾਂ ਨੇ 1992-91 ਦੇ ਵਿੱਚ ਚੋਣ ਬਾਈਕਾਟ ਕਰਵਾਏ ਸੀਗੇ ਤੇ ਉਹ ਚਾਹੇ ਪਿਛਲੇ ਸਮੇਂ ਦੇ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਨੇ ਕਤਲ ਕਰ ਦਿੱਤੇ, ਮਾਰ ਦਿੱਤੇ ਜਾਂ ਸ਼ਹੀਦ ਹੋ ਗਏ ਨੇ, ਪਰ ਕੀ ਤੁਸੀਂ ਹੁਣ ਚੋਣਾਂ 'ਚ ਹਿੱਸਾ ਜਿਹੜਾ ਹੈਗਾ ਉਹ ਲਵੋਗੇ? ਜਾਂ ਇਦਾਂ ਦੀਆਂ ਹੀ ਗੱਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਸਰਪੰਚੀ ਮੈਂਬਰੀ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਉਦੋਂ ਵੀ ਇਦਾਂ ਦੀਆਂ ਕਹਾਣੀਆਂ ਜਿਹੜੀਆਂ ਘੜੀਆਂ ਗਈਆਂ ਸੀਗੀਆਂ ਕਿ ਫਲਾਨਾ ਪਿੰਡ ਜਿਹੜਾ ਬਾਈਕਾਟ ਦਾ ਪੂਰਾ ਗੜ ਰਿਹਾ ਖਾੜਕੂ ਲਹਿਰ ਮੌਕੇ, ਅੱਜ ਉਸ ਪਿੰਡ ਦੇ ਵਿੱਚ ਪੂਰੀ ਗਹਿਮਾ ਗਹਿਮੀ ਆ ਤੇ ਲੋਕ ਸਭਾ ਚੋਣਾਂ ਜਾਂ ਵਿਧਾਨ ਸਭਾ ਚੋਣਾਂ ਹੋਣ ਜਾਂ ਪੰਚਾਇਤ ਦੀਆਂ ਚੋਣਾਂ ਹੋਣ ਉਦੋਂ ਮਤਲਬ ਇਹੋ ਜਿਹੀਆਂ ਜਿਹੜੀਆਂ ਸਟੋਰੀਆਂ ਨੇ ਉਹ ਕਰਕੇ ਇਹ ਗੱਲ ਸਥਾਪਿਤ ਕੀਤੀ ਜਾਂਦੀ ਆ ਕਿ ਜਿਹੜਾ ਸਿੱਖ ਸਮਾਜ ਦਾ ਭਾਰਤੀ ਮੁੱਖ ਧਾਰਾ ਨਾਲੋਂ ਇੱਕ ਦੂਰੀ ਬਣੀ ਸੀ, ਜਿਹੜੀ ਕਿ 1991 ਤੇ 92 ਦੇ ਚੋਣ ਬਾਈਕਾਟ ਨੇ ਇੱਕ ਤਰੀਕੇ ਨਾਲ ਦਿਖਾਇਆ ਸੀ ਕਿ ਸਿੱਖ ਜਿਹੜੇ ਨੇ ਉਹ ਖਾੜਕੂਆਂ ਦੀ ਜਾਂ ਖਾਲਿਸਤਾਨੀਆਂ ਦੀ ਗੱਲ ਮੰਨਦੇ ਆ। ਇਹ ਜਿਹੜੀ ਚੀਜ਼ ਸੀਗੀ, ਇਹ ਚੀਜ਼ ਨੂੰ ਇਹ ਕਿਹਾ ਜਾਂਦਾ ਹੈ ਕਿ ਹੁਣ ਖਾਲਿਸਤਾਨੀਆਂ ਦੀ ਨਹੀਂ ਮੰਨਦੇ। ਦੋ ਇਲੈਕਸ਼ਨਾਂ ਇਹੋ ਜਿਹੀਆਂ ਨੇ ਜਿਹੜੀਆਂ ਪਿਛਲੇ ਦੌਰ ਦੇ ਵਿੱਚ ਖਾਲਿਸਤਾਨ ਅਤੇ ਹਿੰਦੁਸਤਾਨ ਦੇ ਰਿਸ਼ਤਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮ ਨੇਗੀਆਂ। ਇੱਕ 1991-92 ਵਾਲੀਆਂ ਇਲੈਕਸ਼ਨਾਂ ਜਿਹੜੀਆਂ 91 ਵਾਲੀਆਂ ਨੇ ਉਹ ਤਾਂ ਫਿਰ ਲਾਸਟ ਮਿੰਟ ਦੇ ਉੱਤੇ ਜਦੋਂ ਰਾਜੀਵ ਗਾਂਧੀ ਦਾ ਉਦੋਂ ਮਰਡਰ ਹੋ ਗਿਆ ਸੀ ਤੇ ਫਿਰ ਇਹਦੇ ਬਾਵਜੂਦ ਵੀ ਸਾਰੇ ਭਾਰਤ ਵਿੱਚ ਉਸ ਮਰਡਰ ਦਾ ਲਾਭ ਮਿਲਿਆ ਕਾਂਗਰਸ ਨੂੰ ਤੇ ਉਹ ਕਤਲ ਜਿਹੜਾ ਸੀਗਾ ਉਹਦੇ ਬਦੌਲਤ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਾਂਗਰਸ ਨੂੰ ਹਮਦਰਦੀ ਦੀਆਂ ਵੋਟਾਂ ਮਿਲੀਆਂ ਤੇ ਜਦੋਂ ਉਹ ਕੇਂਦਰ ਦੇ ਵਿੱਚ ਸਰਕਾਰ ਬਣ ਗਈ ਕਾਂਗਰਸ ਦੀ ਤਾਂ ਉਹਨਾਂ ਨੇ ਲਾਸਟ ਮਿੰਟ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਸੀਗੀਆਂ ਉਹ ਰੱਦ ਕਰਾਤੀਆਂ ਸੀਗੀਆਂ, ਜਿਹਦਾ ਕਿ ਪੰਜਾਬ ਦੀ ਖਾਲਿਸਤਾਨੀ ਲਹਿਰ ਨੇ ਡਟ ਕੇ ਵਿਰੋਧ ਕੀਤਾ ਹੋਇਆ ਸੀਗਾ।
ਤੇ ਉਸ ਮੌਕੇ ਜਿਹੜਾ 91 ਦਾ ਬਾਈਕਾਟ ਸੀਗਾ ਉਹੀ ਫਿਰ 92 ਦੇ ਵਿੱਚ ਬਾਈਕਾਟ ਹੋਇਆ। 92 ਵਾਲੀਆਂ ਫਰਵਰੀ ਵਾਲੀਆਂ ਚੋਣਾਂ ਕਾਂਗਰਸ ਲੜ ਰਹੀ ਸੀ ਤੇ ਇਸੇ ਤਰੀਕੇ ਨਾਲ ਇਦੋਂ ਪਹਿਲਾਂ 89 ਦੇ ਵਿੱਚ 1999 ਦੇ ਵਿੱਚ ਦਸੰਬਰ ਮਹੀਨੇ 'ਚ ਨਵੰਬਰ ਮਹੀਨੇ ਦੇ ਵਿੱਚ ਸ਼ਾਇਦ ਉਹ ਚੋਣਾਂ ਹੋਈਆਂ ਸੀ, ਨਵੰਬਰ ਦਸੰਬਰ 1999 ਦੇ ਵਿੱਚ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਜਿਹੜੇ ਲੋਕ ਆ ਉਸ ਇਲੈਕਸ਼ਨ ਦੇ ਵਿੱਚ ਧਿਆਨ ਸਿੰਘ ਮੰਡ ਤੇ ਬੀਬੀ ਰਜਿੰਦਰ ਕੌਰ ਬੁਲਾਰਾ ਤੇ ਬੀਬੀ ਬਿੰਬਲ ਕੌਰ ਖਾਲਸਾ, ਸਰਦਾਰ ਸੁੱਚਾ ਸਿੰਘ ਮਲੋਆ ਜਿਹੜੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਜਿਹੜੇ ਪਿਤਾ ਜੀ ਆ, ਤੇ ਇਵੇਂ ਹੀ ਹੋਰ ਬਹੁਤ ਜ਼ਿਆਦਾ ਅਹਿਮ ਸ਼ਖਸੀਅਤਾਂ ਜਿਹੜੀਆਂ ਸੀ ਉਸ ਵਾਰ ਜਿਹੜੀਆਂ ਸੀਗੀਆਂ ਜਿਤਾਈਆਂ ਸੀ। 1999 ਦੇ ਵਿੱਚ ਪੰਜਾਬ ਦੀ ਧਰਤੀ ਨੇ ਖਾਲਿਸਤਾਨੀ ਲਹਿਰ ਦੇ ਹੱਕ ਵਿੱਚ ਫਤਵਾ ਦਿੱਤਾ ਸੀਗਾ ਕਿ ਅਸੀਂ ਤਾਂ ਇੱਥੇ ਇਹਨਾਂ ਨੂੰ ਹੀ ਪੰਜਾਬ ਦੇ ਅਸਲ ਵਾਰਸ ਮੰਨਦੇ ਹਾਂ। 1991 ਤੇ 92 ਦੇ ਵਿੱਚ ਵੀ ਲੋਕਾਂ ਨੇ ਇਹੀ ਫਤਵਾ ਦਿੱਤਾ ਸੀ ਕਿ ਅਸੀਂ ਤਾਂ ਜੀ ਖਾਲਿਸਤਾਨੀਆਂ ਨੂੰ ਹੀ ਅਸਲੀ ਵਾਰਸ ਮੰਨਦੇ ਹਾਂ, ਅਸੀਂ ਤਾਂ ਉਹਨਾਂ ਦੀ ਗੱਲ ਮੰਨਦੇ ਹਾਂ। ਜੇਕਰ ਖਾਲਿਸਤਾਨੀ ਕਹਿਣਗੇ ਕਿ ਵੋਟਾਂ ਪਾ ਦਿਓ ਤਾਂ ਅਸੀਂ ਪਾਉਣ ਜਾਵਾਂਗੇ, ਜਿਵੇਂ ਕਿ 89 ਚ ਪਾਈਆਂ ਨੇ, ਤੇ ਜੇ ਖਾਲਿਸਤਾਨੀ ਕਹਿਣਗੇ ਕਿ ਵੋਟਾਂ ਨਾ ਪਾਓ ਤਾਂ ਅਸੀਂ ਵੋਟਾਂ ਜਿਹੜੀਆਂ ਨਹੀਂ ਪਾਉਣ ਜਾਵਾਂਗੇ। ਅਸਲ ਵਿੱਚ ਲੋਕਾਂ ਦੀ ਭਾਵਨਾ ਜਿਹੜੀ ਸੀ ਇਸ 1999 ਦੇ ਵਿੱਚ ਤੇ 91-92 ਦੇ ਵਿੱਚ ਉਹ ਖਾਲਿਸਤਾਨੀ ਲਹਿਰ ਦੇ ਹੱਕ ਵਿੱਚ ਸੀ ਵੀ ਜਿਵੇਂ ਖਾਲਿਸਤਾਨੀ ਲਹਿਰ ਕਹੂਗੀ ਜਾਂ ਖਾਲਿਸਤਾਨੀ ਲੀਡਰ ਜਾਂ ਜਥੇਬੰਦੀਆਂ ਕਹਿਣਗੇ ਅਸੀਂ ਤਾਂ ਉਵੇਂ ਕਰਨਾ। ਪਰ ਹੁਣ ਅੱਜ ਦੇ ਸਮੇਂ ਬਾਰੇ ਇਹ ਕਿਹਾ ਜਾ ਰਿਹਾ ਕਿ ਉਦੋਂ ਬੇਸ਼ੱਕ ਦੀ ਪੰਜਾਬ ਦੇ ਲੋਕ ਜਿਹੜੇ ਸੀ ਉਹ ਖਾਲਿਸਤਾਨੀਆਂ ਦੀ ਗੱਲ ਮੰਨਦੇ ਸੀ, ਪਰ ਅੱਜ ਨਹੀਂ ਮੰਨਦੇ। ਅੱਜ ਤਾਂ ਉਹ ਕਹਿੰਦੇ ਜੀ ਲੋਕ ਜਿਹੜੇ ਨੇ ਉਹ ਖਾਲਿਸਤਾਨੀਆਂ ਦੀ ਗੱਲ ਸੁਣਨ ਦੀ ਬਜਾਏ ਖਾਲਿਸਤਾਨੀਆਂ ਨੂੰ ਹਰਾਉਣ ਦੇ ਵਿੱਚ ਲੱਗੇ ਹੋਏ ਨੇ ਤੇ ਹਰ ਲੋਕ ਸਭਾ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਏਜੰਡੇ ਵਾਲੇ ਉਮੀਦਵਾਰ ਚੋਣ ਮੈਦਾਨ 'ਚ ਹੁੰਦੇ ਨੇ ਸਭ ਤੋਂ ਘੱਟ ਵੋਟ ਕਹਿੰਦੇ ਉਹਨਾਂ ਨੂੰ ਪੈਂਦੀ ਆ। ਤੇ ਇਸ ਗੱਲ ਦੇ ਬਹਾਨੇ ਇਹ ਕਿਹਾ ਜਾਂਦਾ ਕਿ ਮਤਲਬ ਜਿਹੜਾ ਖਾਲਿਸਤਾਨ ਦਾ ਏਜੰਡਾ ਹੈ ਉਹਦੀ ਫੂਕ ਨਿਕਲ ਚੁੱਕੀ ਆ ਤੇ ਖਾਲਿਸਤਾਨੀ ਜਿਹੜੇ ਹੈਗੇ ਨੇ ਉਹ ਕਹਿੰਦੇ ਐਵੇਂ ਅੱਕੀ ਪਲਾਹੀ ਹੱਥ ਮਾਰਦੇ ਫਿਰਦੇ ਆ ਵੀ ਇਹਨਾਂ ਦੇ ਪੱਲੇ ਕੁਛ ਹੈ ਨਹੀਂ। ਤੇ ਜਿਹੜੇ ਲੋਕਾਂ ਨੂੰ ਮਾੜਾ ਮੋਟਾ ਗੁੱਸਾ ਰੋਸਾ ਸੀਗਾ ਉਹਨਾਂ ਨੇ ਖਾਲਿਸਤਾਨੀਆਂ ਦਾ ਸਾਥ ਦੇਣ ਦੀ ਬਜਾਏ ਹੁਣ ਇਹ ਮੰਨ ਲਿਆ ਕਿ ਕੋਈ ਗੱਲ ਨਹੀਂ ਜੀ, ਅਸੀਂ ਉਹਨਾਂ ਮੁੱਦਿਆਂ ਦੇ ਹੱਲ ਲਈ ਭਾਰਤੀ ਮੁੱਖ ਧਾਰਾ ਦੇ ਅੰਦਰੋਂ ਹੀ ਹੱਲ ਲੱਭ ਲੈਂਦੇ ਆ, ਵਿਦਨ ਸਿਸਟਮ ਜਿਹੜਾ ਹੈ ਉਹ ਕੋਈ ਵੇ ਆਊਟ ਲੱਭ ਲੈਂਦੇ ਆ ਤੇ ਜਿਹੜੇ ਸਿੱਖਾਂ ਦੇ ਦੁਸ਼ਟ ਪਾਪੀ ਕਾਤਲ ਦਰਿੰਦੇ ਨੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਨੇ ਉਹ ਇਸੇ ਸਿਸਟਮ ਦੇ ਅੰਦਰੋਂ ਦਬਾਉਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਪਿੱਛੇ ਜੇ ਸਾਡੇ ਇੱਕ ਸਿੱਖ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਵੀ ਸਿੰਬੋਲਿਕ ਜਿਹੜੀ ਸੀਗੀ ਸਜ਼ਾ ਬਈ ਉਹ ਸੱਜਣ ਕੁਮਾਰ ਵਰਗਿਆਂ ਨੂੰ ਸਿੰਬੋਲਿਕ ਜੀ ਸਜ਼ਾ ਹੋ ਸਕਦੀ ਹੈ ਇਦਾਂ ਦੀ ਗੱਲ ਕਹੀ ਸੀ। ਤਾਂ ਇਹ ਜਿਹੜਾ ਸਿੱਖਾਂ ਦਾ ਭਾਰਤੀ ਹਕੂਮਤ ਦੇ ਖਿਲਾਫ ਬੇਇਨਸਾਫੀਆਂ ਦਾ, ਵਧੀਕੀਆਂ ਦਾ, ਜ਼ੁਲਮਾਂ ਤੇ ਧੱਕਿਆਂ ਵਿਰੁੱਧ ਲੜਨ ਦਾ ਜਿਹੜਾ ਤਰੀਕਾਕਾਰ ਆ, ਮਤਲਬ ਸਿਸਟਮ ਇਹ ਕਹਿ ਰਿਹਾ ਭਾਰਤੀ ਨਿਜ਼ਾਮ ਜਿਹੜਾ ਹੈ ਭਾਰਤੀ ਮੀਡੀਆ ਰਾਹੀਂ ਇਹ ਇੱਕ ਗੱਲ ਸਥਾਪਿਤ ਕਰ ਰਿਹਾ ਹੈਗਾ ਕਿ ਸਿੱਖਾਂ ਦੇ ਰੋਸੇ ਤਾਂ ਹੈਗੇ ਆ, ਸਿੱਖਾਂ ਨੂੰ ਇਸ ਗੱਲ ਦਾ ਗਿਲਾ ਸ਼ਿਕਵਾ ਇਤਰਾਜ਼ ਤਾਂ ਹੈ, ਸਿੱਖਾਂ ਨੂੰ ਇਸ ਗੱਲ ਦਾ ਬੜਾ ਔਖਾ ਆ, ਉਹਨਾਂ 'ਚ ਅਨਰੈਸਟ ਆ ਕਿ ਸਿੱਖਾਂ ਨਾਲ ਹਕੂਮਤ ਨੇ ਬੇਇਨਸਾਫੀਆਂ ਕੀਤੀਆਂ ਨੇ, ਸਿੱਖਾਂ ਦੇ ਉੱਤੇ ਜ਼ੁਲਮ ਹੋਏ ਨੇ, ਧੱਕੇਸ਼ਾਹੀਆਂ ਹੋਈਆਂ ਨੇ। ਪਰ ਇਹਨਾਂ ਦੇ ਨਾਲ ਲੜਨ ਲਈ ਉਹ ਖਾਲਿਸਤਾਨੀ ਏਜੰਡੇ ਦੀ ਥਾਂ ਹੁਣ ਹਿੰਦੁਸਤਾਨੀ ਝੰਡੇ ਦੇ ਹੇਠ ਖੜ ਕੇ ਉਹ ਵਿਦਨ ਸਿਸਟਮ ਜਿਹੜਾ ਹੈ ਹੱਲ ਉਹ ਭਾਲਣਾ ਚਾਹੁੰਦੇ ਆ। ਇਹ ਗੱਲ ਜਾਣੀ ਕਿ ਭਾਰਤੀ ਮੀਡੀਆ ਜਿਹੜਾ ਹੈ ਉਹ ਸਥਾਪਿਤ ਕਰ ਰਿਹਾ ਹੈਗਾ ਕਿ ਜੀ ਹੁਣ ਤਾਂ ਸਿੱਖਾਂ ਨੇ ਇਹ ਮੰਨ ਲਿਆ ਕਿ ਅਸੀਂ ਕੋਈ ਪੰਜਾਬ ਦਾ ਮੁੱਖ ਮੰਤਰੀ ਬਦਲ ਕੇ ਜਾਂ ਭਾਰਤ ਦੇ MLA MP ਬਦਲ ਕੇ ਅਸੀਂ ਤਾਂ ਉਹਦੇ ਰਾਹੀਂ ਮਸਲੇ ਹੱਲ ਕਰ ਲਵਾਂਗੇ। ਇਹ ਸਾਰੀ ਜਿਹੜੀ ਗੱਲ ਆ ਜਦੋਂ ਇੰਡੀਅਨ ਸਿਸਟਮ ਇਹ ਗੱਲਾਂ ਕਹਿ ਰਿਹਾ ਹੈਗਾ ਤਾਂ ਉਹ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੇ ਮਨ ਸਿੱਖ ਜਿਹੜੇ ਸਿੱਖ ਮਨ ਵਾ, ਸਿੱਖ ਚੇਤਨਾ ਜਿਹੜੀ ਆ ਵੀ ਸ਼ਾਇਦ ਉਹਨੇ ਖਾਲਿਸਤਾਨ ਛੱਡ ਦਿੱਤਾ ਹੈਗਾ। ਪਰ ਕੀ ਇਹ ਗੱਲ ਸੱਚੀ ਆ? ਕੀ ਬੰਦੂਕਾਂ ਦੇ ਖਾਮੋਸ਼ ਹੋ ਜਾਣ ਦਾ ਅਰਥ ਇਹ ਆ ਵੀ ਖਾਲਿਸਤਾਨ ਦੀ ਲੜਾਈ ਮੁੱਕ ਚੁੱਕੀ ਆ? ਖਾਲਿਸਤਾਨ ਇੱਕ ਮੰਜ਼ਿਲ ਆ, ਖਾਲਿਸਤਾਨ ਦੀ ਪ੍ਰਾਪਤੀ ਲਈ ਸਾਧਨ ਬਦਲਨੇ ਹੋਰ ਗੱਲ ਆ। ਉਹਦਾ ਤਰੀਕਾ ਪਹਿਲੋਂ ਸਿੱਖਾਂ ਨੇ ਬੁਲਟ ਵਰਤੀ, ਫਿਰ ਸਿੱਖਾਂ ਨੇ ਬੈਲਟ ਵਰਤੀ। ਬੁਲਟ ਅਤੇ ਬੈਲਟ ਨੇ ਜੇ ਸਿੱਖਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਨਹੀਂ ਪਹੁੰਚਾਇਆ ਤਾਂ ਉਹ ਆਪਦੀ ਮਰਜ਼ੀ ਨਾਲ ਦੁਬਾਰਾ ਬੁਲਟ ਵੀ ਅਪਣਾ ਸਕਦੇ ਆ, ਦੁਬਾਰਾ ਬੈਲਟ ਵੀ ਅਪਣਾ ਸਕਦੇ ਆ। ਦੋਨਾਂ ਨੂੰ ਛੱਡ ਕੇ ਕੋਈ ਤੀਜਾ, ਚੌਥਾ, ਪੰਜਵਾਂ, ਛੇਵਾਂ ਵੀ ਰਾਹ ਜਿਹੜਾ ਹੈ ਉਹ ਲੱਭ ਸਕਦੇ ਆ। ਪਰ ਸਿੱਖ ਜਿਹੜੇ ਨੇ ਉਹ ਚੰਗੀ ਤਰ੍ਹਾਂ ਸਮਝ ਗਏ ਨੇ, ਖਾਸ ਤੌਰ ਤੇ 1984 ਦੇ ਵਰਤਾਰਿਆਂ ਨੇ
ਸਿੱਖਾਂ ਨੂੰ ਇੰਨਾ ਕੁ ਜ਼ਿਆਦਾ ਸਿਆਣਾ ਕਰ ਦਿੱਤਾ ਹੈਗਾ, ਸਿੱਖਾਂ ਦੇ ਇੰਨਾ ਕੁ ਜ਼ਿਆਦਾ ਕੁੱਟ ਕਟਾਪਾ ਜਲੀਲ, ਇੰਨਾ ਜ਼ਿਆਦਾ ਸੰਤਾਪ ਇੰਨਾ ਜ਼ਿਆਦਾ ਭੁਗਤਣਾ ਪਿਆ ਕਿ ਸਿੱਖਾਂ ਦੇ ਅੰਦਰ ਇਹ ਗੱਲ ਵਸ ਗਈ ਆ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸਿੱਖਾਂ ਨੇ ਇਦੋਂ ਪਹਿਲਾਂ ਬਹੁਤ ਜ਼ਿਆਦਾ ਜਿਹੜੇ ਸੀ ਰੰਗ ਰੂਪ ਦੇਖੇ ਸੀ, ਮੁਗਲ ਵੀ ਦੇਖੇ ਸੀ, ਪਠਾਨ ਵੀ ਦੇਖੇ ਸੀ, ਗੋਰੇ ਵੀ ਦੇਖੇ ਸੀ, ਹੋਰ ਬੜੇ ਹਾਕਮ ਦੇਖੇ ਸੀ। ਸਿੱਖਾਂ ਨੂੰ ਹਿੰਦੂ ਬਾਰੇ ਭੁਲੇਖਾ ਸੀਗਾ ਕਿ ਸ਼ਾਇਦ ਅਸੀਂ ਇੱਕੋ ਜਿਹੇ ਹੈਗੇ ਆ, ਇੱਕੋ ਧਰਤੀ ਤੇ ਆ, ਵੀ ਸ਼ਾਇਦ ਸਾਡਾ ਸਹਿ ਹੋਣ ਦੇ ਨਾਲ ਗੁਜ਼ਾਰਾ ਹੋ ਜੇ, ਕਿਉਂਕਿ ਕਈ ਕਾਰਨ ਹੁੰਦੇ ਆ ਜਿੱਥੇ ਬੰਦਾ ਜਾ ਕੇ ਕੰਪਰੋਮਾਈਜ਼ ਕਰ ਜਾਂਦਾ। ਸੋ ਮਜਬੂਰੀ ਬਸ 1947 ਮੌਕੇ ਸਿੱਖਾਂ ਨੇ ਹਿੰਦੁਸਤਾਨ ਨਾਲ ਰਲਣ ਦਾ ਜਿਹੜਾ ਫੈਸਲਾ ਕੀਤਾ ਸੀਗਾ, ਉਹ ਫੈਸਲੇ ਬਾਰੇ ਅੱਜ ਹਰ ਸਿੱਖ ਜਿਹੜਾ ਹੈ ਉਹ ਤਾਂ ਸ਼ਰਮਸ਼ਾਰ ਜਿਹਾ ਹੋਇਆ ਫੀਲ ਕਰਦਾ। 1947 ਮੌਕੇ ਉਹ ਫੈਸਲੇ ਕਰਨ ਵਾਲੀ ਲੀਡਰਸ਼ਿਪ ਨੂੰ ਅੱਜ ਦਾ ਸਿੱਖ ਜਿਹੜਾ ਹੈਗਾ ਗਦਾਰ ਮੰਨਦਾ। ਕਿਉਂ ਮੰਨਦਾ? ਕਿਉਂਕਿ ਉਹ ਵਾਅਦੇ ਪੂਰੇ ਨਹੀਂ ਹੋਏ। ਉਹ ਜਿਹੜੇ ਮਸਲੇ ਸੀ, ਜਿਨ੍ਹਾਂ ਗੱਲਾਂ ਦੇ ਲਈ ਸਿੱਖ ਹਿੰਦੁਸਤਾਨ ਨਾਲ ਰਲੇ ਸੀ, ਉਹਨਾਂ ਦੀ ਕੋਈ ਕਦਰ ਨਹੀਂ ਕੀਤੀ ਗਈ ਗੱਲ ਦੀ। ਸੋ ਇਹੋ ਜਿਹੇ ਮਾਹੌਲ ਵਿੱਚ ਸੁਭਾਵਿਕ ਤੌਰ ਦੇ ਉੱਤੇ ਉਸ ਲੀਡਰਸ਼ਿਪ ਨੂੰ ਜਦੋਂ ਸਿੱਖ ਨੈਗੇਟਿਵਲੀ ਦੇਖਦੇ ਆ, ਸਿੱਖ ਉਹਨੂੰ ਗਦਾਰ ਕਹਿੰਦੇ ਆ, ਤਾਂ ਉਹ ਜਿਹੜੀ ਗੱਲ ਆ ਉਹਦਾ ਭਾਵ ਇਹ ਨਹੀਂ ਹੈਗਾ ਕਿ ਸਿੱਖ ਹੁਣ ਹਿੰਦੁਸਤਾਨ ਦੇ ਮੂਹਰੇ ਹਥਿਆਰ ਸੁੱਟ ਕੇ ਜਾਂ ਬਿਲਕੁਲ ਨਿਰਾਸ਼ਤਾ ਚ ਆ ਗਏ ਹੋਣਗੇ। ਇਹੋ ਜੀ ਗੱਲ ਕੋਈ ਨਹੀਂ। ਸਿੱਖ ਠੀਕ ਆ ਕਿ ਓਵਰ ਪਾਵਰਡ ਹੋ ਗਏ। ਖਾੜਕੂ ਸਿੱਖ ਸੰਘਰਸ਼ ਜਿਹੜਾ ਹੈ ਉਹਦੇ ਉੱਪਰ ਹੈਂਡ ਓਵਰ ਉੱਪਰ ਹੋ ਗਿਆ ਇਹਦਾ, ਦੂਜੇ ਦਾ, ਇੰਡੀਅਨ ਸਟੇਟ ਦਾ। ਪਰ ਅੱਜ ਵੀ ਹਰ 2-4-6 ਮਹੀਨਿਆਂ ਬਾਅਦ ਦਹਾਈ ਜੀ ਪੈਂਦੀ ਸੁਣਦੇ ਆ, ਬੱਬਰ ਆ ਗਏ, ਉਹ ਖਾੜਕੂ ਆ ਗਏ ਹੋਏ। ਤਾਂ ਜਿਹੜਾ ਖਾੜਕੂ ਲਹਿਰ ਆ ਉਹਦਾ ਅਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਭਾਰਤੀ ਹਕੂਮਤੀ ਮਸ਼ੀਨਰੀ ਉੱਤੇ ਤੇ ਖਾਸ ਤੌਰ ਤੇ ਇੰਡੀਅਨ ਮੀਡੀਆ ਦੇ ਉੱਤੇ, ਕਿਉਂਕਿ ਨਿੱਕੀ ਨਿੱਕੀ ਗੱਲ ਦੇ ਉੱਤੇ ਚੀਕ ਝਾੜਾ ਜਾਂ ਨੈਤੀ ਪੈਂਦਾ ਦਿਖਦਾ ਬਈ ਇਹ ਤਾਂ ਜੀ ਬੜਾ ਹੋ ਗਿਆ। ਜਿਵੇਂ ਹੁਣ ਆਹ 2020 ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਹਾਲ ਦਹਾਈ ਪਈ ਆ। ਔਰ ਹਾਲਾਂਕਿ ਇੱਥੇ ਪੰਜਾਬ ਦੀ ਧਰਤੀ ਉੱਤੇ ਜਿਹੜਾ ਹੈਗਾ ਸਾਨੂੰ ਕੋਈ ਰੈਫਰੈਂਡਮ ਵਾਲੀ ਧਿਰ ਦੀ ਜਾਂ 2020 ਵਾਲਿਆਂ ਦੀ ਜਾਂ ਸਿੱਖਸ ਫਾਰ ਜਸਟਿਸ ਦੀ ਕੋਈ ਬਹੁਤ ਵੱਡੀ ਸਰਗਰਮੀ ਦੇਖਣ ਨੂੰ ਨਹੀਂ ਮਿਲਦੀ। ਪਰ ਇਹਦੇ ਬਾਵਜੂਦ ਜਿਵੇਂ ਇੱਥੇ ਉਹਦੇ ਤੇ ਬੈਨ ਲਾਇਆ ਗਿਆ, ਜਿਵੇਂ ਉਹਨੂੰ ਪਾਬੰਦੀ ਲਾਈ ਗਈ, ਹੁੰਦਾ ਤਾਂ ਇਹ ਹੈ ਕਿ ਜਦੋਂ ਕਿਸੇ ਸੰਸਥਾ ਜਾਂ ਕਿਸੇ ਧਿਰ ਉੱਤੇ ਜਾਂ ਕਿਸੇ ਇਸ ਤਰ੍ਹਾਂ ਦੀ ਥਾਟ ਵਾਲੀ ਆਰਗੇਨਾਈਜੇਸ਼ਨ ਦੇ ਉੱਤੇ ਬੈਨ ਲੱਗਦਾ ਹੈ, ਪਾਬੰਦੀ ਲੱਗਦੀ ਹੈ, ਤਾਂ ਅਗਲੇ ਦਿਨ 2 ਖਬਰਾਂ ਇਕੱਠੀਆਂ ਮੀਡੀਆ ਦੇ ਵਿੱਚ ਛਪਦੀਆਂ ਹੁੰਦੀਆਂ, ਅਖਬਾਰਾਂ ਦੇ ਵਿੱਚ, ਕਿ ਫਲਾਨੀ ਜਥੇਬੰਦੀ ਜਾਂ ਫਲਾਨੀ ਧਿਰ ਜਾਂ ਫਲਾਨੀ ਆਰਗੇਨਾਈਜੇਸ਼ਨ ਦੇ ਉੱਤੇ ਬੈਨ ਲੱਗਿਆ ਤੇ ਉਹਦੇ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਐਕਟਿਵਿਸਟ ਨੇ, ਵਰਕਰ ਜਿਹੜੇ ਨੇ, ਉਹਦੇ ਲੀਡਰ ਜਿਹੜੇ ਨੇ, ਉਹ ਗ੍ਰਿਫਤਾਰ ਹੋਏ ਨੇ। ਪਰ ਪੰਜਾਬ ਦੀ ਧਰਤੀ ਉੱਤੇ ਜਾਂ ਸਾਰੇ ਭਾਰਤ ਵਿੱਚ ਸਿੱਖਸ ਫਾਰ ਜਸਟਿਸ ਉੱਤੇ ਬੈਨ ਤਾਂ ਲੱਗਿਆ, ਪਰ ਕਿਸੇ ਬੰਦੇ ਦੀ ਗ੍ਰਿਫਤਾਰੀ ਦੀ ਖਬਰ ਜੇ ਨਹੀਂ ਆਈ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਅਜੀਬ ਜੀ ਗੱਲ ਆ ਕਿ ਇਹ ਕੀ ਹੋ ਰਿਹਾ। ਤਾਂ ਇਹਦਾ ਭਾਵ ਇਹ ਹੈਗਾ ਕਿ ਸਿੱਖਸ ਫਾਰ ਜਸਟਿਸ ਹੋਵੇ ਜਾਂ ਕੋਈ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਨ ਵਾਲਾ ਹੋਰ ਵਿਅਕਤੀ ਜਾਂ ਕੋਈ ਹੋਰ ਧਿਰ ਹੋਵੇ, ਉਹਦੀ ਸੁਭਾਵਿਕ ਜੀ ਸਰਗਰਮੀ ਤੋਂ ਵੀ ਇੰਡੀਅਨ ਸਟੇਟ ਸਿਸਟਮ ਦੀਆਂ ਚੀਕਾਂ ਪੈਂਦੀਆਂ ਨੇ ਤੇ ਕਹਿੰਦੇ ਇਹ ਨੇ ਕਿ ਖਾਲਿਸਤਾਨ ਦਾ ਏਜੰਡਾ ਖਤਮ ਹੋ ਗਿਆ। ਭਾਈ ਜੇਕਰ ਇੰਨੀ ਹੀ ਤੁਸੀਂ ਗਰੰਟੀ ਆ ਕਿ ਖਾਲਿਸਤਾਨ ਦੀ ਲਹਿਰ ਦਮ ਤੋੜ ਚੁੱਕੀ ਆ ਤੇ ਖਾਲਿਸਤਾਨੀਆਂ ਦੀ ਕੋਈ ਸੁਣਵਾਈ ਨਹੀਂ, ਤਾਂ ਫਿਰ ਇੰਨਾ ਜ਼ਿਆਦਾ ਹੱਥਾਂ ਪੈਰਾਂ 'ਚ ਕਾਹਤੋਂ ਆ ਜਾਂਦੇ ਹੋ ਕਿ ਹਰ ਸਾਲ ਦੇ ਵਿੱਚ 12 ਮਹੀਨੇ ਹੁੰਦੇ ਨੇ ਤਾਂ 12 ਮਹੀਨੇ 30 ਦਿਨ ਇੱਕੋ ਹਾਲ ਦਹਾਈ ਸੁਣਦੀ ਆ ਕਿ ਖਾਲਿਸਤਾਨੀ ਲਹਿਰ ਆ ਹੋ ਗਿਆ, ਖਾਲਿਸਤਾਨੀ ਲਹਿਰ ਉਹ ਹੋ ਗਿਆ, ਤੇ ਨਾਲੇ ਹਰ ਵੇਲੇ ਇਹ ਦਹਾਈ ਪਾਈ ਰੱਖਦੇ ਹੋ ਵੀ ਖਾਲਿਸਤਾਨੀ ਲਹਿਰ ਆ ਜਿਹੜੀ ਉਹ ਖਤਮ ਹੋ ਚੁੱਕੀ ਆ। ਅਸਲ ਵਿੱਚ ਗੱਲ ਇਹ ਹੈਗੀ ਆ ਕਿ ਸਿੱਖਾਂ ਦੇ ਮਸਲੇ ਜਿਹੜੇ ਨੇ, ਸਿੱਖ ਜਿਹੜੀ ਚੇਤਨਾ ਹੈ ਉਹਨੇ ਅੰਦਰੋਂ ਅੰਦਰੀ ਮੰਨ ਲਿਆ। ਠੀਕ ਆ ਕਿ ਵਾਹ ਨਹੀਂ ਚੱਲਦੀ, ਕਈ ਵਾਰ ਇਹੋ ਜਿਹੇ ਬੇਬਸੀ ਭਰੇ ਹਾਲਾਤ ਕੌਮਾਂ ਦੇ ਬਣ ਜਾਂਦੇ ਹੁੰਦੇ ਨੇ। ਕੌਮਾਂ ਦੇ ਇਤਿਹਾਸ ਵਿੱਚ ਇਹੋ ਜਿਹੇ ਦਿਨ ਬੜੇ ਹੀ ਆਏ ਨੇ ਜਦੋਂ ਸਿੱਖ ਜਿਹੜਾ ਹੈ ਜਾਂ ਕੌਮ ਜਿਹੜੀ ਹੈ ਉਹ ਆਪਦੇ ਅੰਦਰ ਬਹੁਤ ਕੁਝ ਸੋਚ ਕਰ ਰਹੀ ਹੁੰਦੀ ਆ, ਪਰ ਅਜੇ ਉਹਦੇ ਬਾਹਰਲੇ ਹਾਲਾਤ ਜਿਹੜੇ ਆ ਉਹ ਬਿਲਕੁਲ ਵੱਖਰੇ ਹੁੰਦੇ ਆ। ਤੇ ਉਹਨਾਂ ਹਾਲਾਤਾਂ ਨੂੰ ਦੇਖਦੇ ਆ ਜੇਕਰ ਕੋਈ ਬੰਦਾ ਇਹ ਸੋਚਣ ਲੱਗ ਜਾਵੇ ਵੀ ਲੈ ਇਹ ਤਾਂ ਹੁਣ ਗਏ, ਉਹ ਨਹੀਂ, ਇਦਾਂ ਨਹੀਂ ਹੁੰਦਾ। ਕੌਮਾਂ ਜਿਹੜੀਆਂ ਨੇ ਉਹਨਾਂ ਦੇ ਸਫ਼ਰ ਜਿਹੜੇ ਨੇ ਉਹ ਇਤਿਹਾਸ ਨੇ, ਲੰਮੇ ਦਾਇਰੇ ਦੇ ਵਿੱਚ ਦੇਖ ਕੇ ਸੋਚਣੇ ਕਰਨੇ ਹੁੰਦੇ ਨੇ। ਸੋ ਇਤਿਹਾਸ ਦੇਖੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਿੱਤੇ ਵਿੱਚ ਕੀ ਵਾਪਰਦਾ। ਖਾਲਿਸਤਾਨੀ ਲਹਿਰ ਜਿਹੜੀ ਆ ਜੇ ਇੰਨੀ ਹੋਈ ਥੱਲੇ ਡਿੱਗ ਚੁੱਕੀ ਆ, ਮੰਨ ਲੈਂਦੇ ਆ ਗੱਲ ਕਿ ਵਾਕਿਆ ਹੀ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨ ਦੇ ਹਮਾਇਤੀ ਨਹੀਂ ਹੈਗੇ, ਤਾਂ ਫਿਰ ਚੁੱਪ ਕਰਕੇ ਰੈਫਰੈਂਡਮ ਕਰਾ ਲਓ, ਰੈਫਰੈਂਡਮ ਕਰਾਓ। ਪਰ ਤੁਹਾਨੂੰ ਪਤਾ ਹੈਗਾ, ਇੰਡੀਅਨ ਸਟੇਟ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਜੇ ਰੈਫਰੈਂਡਮ ਕਰਵਾਇਆ
ਉਸ ਟਾਈਮ ਪੰਜਾਬ ਦੇ ਸਿੱਖਾਂ ਦੀ ਗੱਲ ਤਾਂ ਇੱਕ ਪਾਸੇ, ਜਿਹੋ ਜਿਹਾ ਮਾੜਾ ਹਾਲ, ਜਿਹੋ ਜਿਹਾ ਗੰਦਾ ਸਿਸਟਮ ਇਸ ਟਾਈਮ ਇੰਡੀਆ ਦਾ ਬਣਿਆ ਹੋਇਆ, ਜਿਸ ਮੁਲਕ ਦੇ ਵਿੱਚ 4-4 ਮਹੀਨੇ ਦੀ ਬੱਚੀ ਰੇਪ ਹੋ ਰਹੀ ਹੋਵੇ, 80-80 ਸਾਲ ਦੀ ਮਾਈ ਰੇਪ ਹੋ ਰਹੀ ਹੋਵੇ, ਤੇ ਮੁੰਡਿਆਂ ਨਾਲ ਵੀ ਜਬਰ ਜਨਾਹ ਹੋ ਰਹੇ ਹੋਣ, ਤੇ ਸਾਰੇ ਮੁਲਕ ਦੇ ਵਿੱਚ ਹਰੇਕ ਮਹੀਨੇ ਦੇ ਵਿੱਚ 10-10 15-15 ਹਜ਼ਾਰ ਤੱਕ ਇਸ ਤਰੀਕੇ ਦੀਆਂ ਭੈੜੀਆਂ ਘਨੌੜੀਆਂ ਵਾਰਦਾਤਾਂ ਜਿਹੜੀਆਂ ਨੇ ਔਰਤ ਜਾਤੀ ਦੇ ਉੱਤੇ ਜ਼ਬਰ ਦੀਆਂ, ਜ਼ੁਲਮ ਦੀਆਂ, ਉਹ ਵਾਪਰ ਰਹੀਆਂ ਹੋਣ, ਇਹੋ ਜਿਹੇ ਮੁਲਕ ਨਾਲੋਂ ਕਿਹੜਾ ਉਹ ਤੋਂ ਅੱਡ ਨਹੀਂ ਹੋਣਾ ਚਾਹੂਗਾ। ਜਿਸ ਮੁਲਕ ਦੇ ਵਿੱਚ ਦੂਜੇ ਕੁ ਦਿਨ ਫੜ ਕੇ ਕਿਸੇ ਮੁਸਲਮਾਨ ਦੇ ਛਿੱਤਰ ਫੇਰ ਕੇ ਉਹ ਤੋਂ ਜੈ ਸੀਤਾ ਰਾਮ ਕਹਾਉਣਾ ਚਾਹ ਰਿਹਾ ਹੋਵੇ, ਉਸ ਮੁਲਕ ਦਾ ਕਿਉਂ ਕੋਈ ਹਿੱਸਾ ਬਣਿਆ ਰਹਿਣਾ ਚਾਹੂਗਾ। ਜਿਸ ਮੁਲਕ ਦੇ ਵਿੱਚ ਈਸਾਈ ਵੀ ਸੁਰੱਖਿਅਤ ਨਹੀਂ, ਦਲਿਤ ਵੀ ਸੁਰੱਖਿਅਤ ਨਹੀਂ, ਤੇ ਸਿੱਖ ਵੀ ਸੁਰੱਖਿਅਤ ਨਹੀਂ, ਤੇ ਮੁਸਲਮਾਨ ਵੀ ਸੁਰੱਖਿਅਤ ਨਹੀਂ, ਤੇ ਹੋਰ ਵੀ ਕੋਈ ਸੁਰੱਖਿਅਤ ਨਹੀਂ, ਸਭ ਤੋਂ ਵੱਧ ਸੁਰੱਖਿਅਤ ਜਿਹੜਾ ਹੈ, ਅਸੁਰੱਖਿਅਤ, ਉਹ ਤਾਂ ਹਿੰਦੂ ਸਮਝਦਾ ਆਪਦੇ ਆਪ ਨੂੰ। ਤੇ ਹਿੰਦੂ ਜਿਹੜਾ ਹੈ ਉਹ ਵੀ, ਖਾਸ ਤੌਰ ਤੇ ਪੰਜਾਬੀ ਹਿੰਦੂ ਨੂੰ ਜਦੋਂ ਮੌਕਾ ਦੇ ਕੇ ਪਰਖਿਆ ਜਾਵੇ ਕਿ ਭਾਈ ਤੂੰ ਦੱਸ ਹਿੰਦੁਸਤਾਨ ਨਾਲ ਰਹਿਣਾ ਕਿ ਖਾਲਿਸਤਾਨ ਨਾਲ, ਖਾਲਿਸਤਾਨ ਚਾਹ ਕੁਛ ਮਿਲੂ, ਹਿੰਦੁਸਤਾਨ ਚਾਹ ਕੁਛ ਮਿਲੂ, ਤਾਂ ਗਰੰਟੀ ਆ ਕਿ ਪੰਜਾਬ ਦਾ ਹਿੰਦੂ ਖਾਲਿਸਤਾਨ ਵਾਲੇ ਪਾਸੇ ਭੁਗਤ ਜਾਊਗਾ। ਇਹ ਗੱਲ ਇੰਡੀਅਨ ਸਿਸਟਮ ਨੂੰ ਵੀ ਪਤਾ ਕਿ ਜੇ ਰੈਫਰੈਂਡਮ ਕਰਾਉਣ ਦੀ ਗੱਲ ਆ ਗਈ, ਉਦੋਂ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਨੇ, ਹਿੰਦੂਆਂ ਨੇ, ਮੁਸਲਮਾਨਾਂ ਨੇ, ਈਸਾਈਆਂ ਨੇ, ਦਲਿਤਾਂ ਨੇ, ਤੇ ਹੋਰ ਸਾਰਿਆਂ ਨੇ 100% ਜਿਹੜਾ ਹੈ ਉਹ ਖਾਲਿਸਤਾਨ ਦੇ ਹਮਾਇਤ ਵਿੱਚ ਭੁਗਤ ਜਾਣਾ। ਇਸ ਕਰਕੇ ਚਾਹੇ ਇੱਥੇ ਖਾਲਿਸਤਾਨ ਦੀ ਲਹਿਰ ਹੈਗੀ ਚਾਹੇ ਨਹੀਂ, ਪਰ ਆਪਾਂ ਇਹੋ ਜੀ ਗਲਤੀ ਰੈਫਰੈਂਡਮ ਕਰਾਉਣ ਵਾਲੀ ਨਹੀਂ ਕਰਨੀ। ਇਸ ਕਰਕੇ ਜਿਹੜਾ ਭਾਰਤੀ ਹਕੂਮਤੀ ਮਸ਼ੀਨਰੀ ਆ ਉਹ ਬਿਲਕੁਲ ਰੈਫਰੈਂਡਮ ਤੋਂ ਵੀ ਭੱਜਦੀ ਆ, ਤੇ ਨਾਲ ਦੀ ਨਾਲ ਇਹ ਵੀ ਦਹਾਈ ਦੇਈ ਜਾਂਦੀ ਆ ਕਿ ਹਾਏ ਇੱਥੇ ਤਾਂ ਖਾਲਿਸਤਾਨ ਦੀ ਲਹਿਰ ਜਿਹੜੀ ਆ ਉਹ ਖਤਮ ਹੋ ਗਈ ਆ। ਤੋਂ ਭਾਰਤ ਦੀ ਧਰਤੀ ਉੱਤੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਸਿੱਖ ਆਜ਼ਾਦੀ ਲਹਿਰ ਤੋਂ ਪਰਾਂ ਕਰਕੇ ਉਹਨਾਂ ਨੂੰ ਹੋਰ ਕੰਮਾਂ ਵਿੱਚ ਉਲਝਾਉਣ ਦੇ ਲਈ ਕਿ ਇਹ ਖਾਲਿਸਤਾਨ ਬਾਰੇ ਸੋਚ ਹੀ ਨਾ ਸਕਣ, ਇਸ ਕਰਕੇ ਇੱਥੇ ਮਣਾ ਮੂੰਹ ਨਸ਼ਾ ਜਿਹੜਾ ਹੈਗਾ ਉਹ ਸੁੱਟਿਆ ਜਾ ਰਿਹਾ। ਕੱਲ ਦੀ ਖਬਰ ਆ ਕਿ ਮਿਲਟਰੀ ਦਾ ਇੱਕ ਟਰੱਕ ਫੜਿਆ ਗਿਆ ਜਿਹਦੇ ਵਿੱਚ ਨਸ਼ਿਆਂ ਦੀ ਸਪਲਾਈ ਹੁੰਦੀ ਸੀ। ਜਿਸ ਮੁਲਕ ਦੀ ਮਿਲਟਰੀ ਦੇ ਟਰੱਕ ਜਿਹੜੇ ਨੇ, ਫੌਜ ਦੇ ਜਿਹੜੇ ਟਰੱਕ ਨੇ, ਉਹਨਾਂ ਦੇ ਵਿੱਚ ਮਾਰੂ ਘਾਤਕ ਨਸ਼ੇ ਜਿਹੜੇ ਨੇ ਉਹਨਾਂ ਦੀ ਸਪਲਾਈ ਹੋ ਰਹੀ ਹੋਵੇ, ਉਸ ਮੁਲਕ ਦੇ ਵਿੱਚ ਕੀ ਨਹੀਂ ਸੋਚਿਆ ਜਾ ਸਕਦਾ। ਤੋ ਇਸ ਮੁਲਕ ਦਾ ਇਹ ਏਜੰਡਾ ਕਿ ਇੱਥੋਂ ਦੀ ਸਿੱਖ ਜਵਾਨੀ ਨੂੰ, ਪੰਜਾਬ ਦੀ ਨੂੰ ਨਸ਼ੇੜੀ ਬਣਾ ਲਓ। ਦੂਸਰਾ ਹੈਗਾ ਅਯਾਸ਼ ਬਣਾਉਣਾ। ਪੰਜਾਬ ਦੇ ਵਿੱਚ ਹਜ਼ਾਰਾਂ ਹੀ ਇਹੋ ਜਿਹੇ ਅਸ਼ਲੀਲ, ਅਸਭਿਅਕ ਅਤੇ ਬੇਲੋੜੇ, ਬੇਹੂਦਾ ਕਿਸਮ ਦੇ ਗਾਇਕ ਤੇ ਹੋਰ ਇਹੋ ਜਿਹੇ ਬੰਦੇ ਛੱਡ ਦਿੱਤੇ ਗਏ ਨੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਕਰਾਹੇ ਪਾ ਕੇ ਰੰਗ ਰਲੀਆਂ ਮਨਾਉਣ ਦੇ ਲਈ ਤਿਆਰ ਕਰ ਰਹੇ ਨੇ ਕਿ ਤੁਸੀਂ ਤਾਂ ਮੌਜਾਂ ਲੁੱਟੋ, ਐਸ਼ਾਂ ਕਰੋ, ਨਸ਼ੇ ਕਰੋ ਤੇ ਬੁੱਲੇ ਵੱਢੋ, ਤਾਂ ਕਿ ਪੰਜਾਬ ਦੀ ਜਿਹੜੀ ਜਵਾਨੀ ਨੇ ਖਾਲਿਸਤਾਨ ਜਿੰਦਾਬਾਦ ਦਾ ਝੰਡਾ ਚੱਕਣਾ ਸੀ ਉਹ ਇਹਨਾਂ ਕੰਮਾਂ 'ਚ ਉਲਝ ਜਾਵੇ। ਫਿਰ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਤੌਰ ਦੇ ਉੱਤੇ ਸਿੱਖੀ ਨਾਲੋਂ ਤੋੜ ਕੇ ਬ੍ਰਾਹਮਣਵਾਦੀ ਕਰਮਕਾਂਡਾਂ 'ਚ ਫਸਾਉਣ ਦੇ ਲਈ, ਸ਼ਬਦ ਗੁਰੂ ਤੋਂ ਤੋੜਨ ਦੇ ਲਈ, ਦੇਹਧਾਰੀ ਗੁਰੂ ਡੰਮ ਦੇ ਨਾਲ ਜੋੜਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਉਹਦਾ ਵੀ ਮੁੱਖ ਏਜੰਡਾ ਇਹੀ ਆ ਕਿ ਖਾਲਿਸਤਾਨ ਦੀ ਲਹਿਰ ਨੂੰ ਕਿਵੇਂ ਸੱਟ ਮਾਰਨੀ ਆ। ਤੇ ਸਭ ਤੋਂ ਵੱਡੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੱਲ ਹੈ। ਇਹ ਜਿਹੜੀਆਂ ਬੇਅਦਬੀਆਂ ਕਰਵਾਈਆਂ ਨੇ ਇੰਡੀਅਨ ਸਟੇਟ ਨੇ, ਉਹਦੇ ਪਿੱਛੇ ਅਸਲੀ ਜਿਹੜਾ ਮੁੱਦਾ ਉਹ ਇਹ ਆ ਕਿ ਸਿੱਖੋ, ਜੇਕਰ ਤੁਸੀਂ ਖਾਲਿਸਤਾਨ ਦੀ ਗੱਲ ਨਾ ਛੱਡੀ, ਤੇ ਜੇਕਰ ਸਿੱਖੋ ਤੁਸੀਂ ਆਪਦੇ ਵੱਖਰੇ ਹੋਣ ਦੀ ਕਿ ਤੁਸੀਂ ਹਿੰਦੂ ਨਹੀਂ, ਤੁਸੀਂ ਇਹ ਗੱਲ ਜੇਕਰ ਕਹਿਣੀ ਨਾ ਛੱਡੀ ਕਿ ਅਸੀਂ ਸਿੱਖ ਹਾਂ, ਹਮ ਹਿੰਦੂ ਨਹੀਂ, ਇਹ ਮੁਹਾਰਨੀ ਜੇ ਤੁਸੀਂ ਬੋਲਣੀ ਬੰਦ ਨਾ ਕੀਤੀ, ਤਾਂ ਤੁਹਾਡੇ ਇਸ਼ਟ ਦੀ ਬੇਅਦਬੀ ਜਿਹੜੀ ਆ ਉਹ ਏਦਾਂ ਹੀ ਹੋਊਗੀ। ਮਤਲਬ ਇਹ ਕਿ ਸਿੱਖ ਜੇਕਰ ਅੱਜ ਇਹ ਐਲਾਨ ਕਰ ਦੇਣ ਕਿ ਅਸੀਂ ਹਿੰਦੂ ਹਾਂ, ਅਸੀਂ ਕੇਸਾਧਾਰੀ ਹਿੰਦੂ ਹਾਂ, ਤੇ ਅਸੀਂ ਖਾਲਿਸਤਾਨ ਦੀ ਗੱਲ ਛੱਡੀ, ਤਾਂ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਇੱਕ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਨਹੀਂ ਹੋਊਗੀ। ਤੇ ਇਸ ਗੱਲ ਦੀ ਗਾਰੰਟੀ ਹੋਊਗੀ ਕਿ ਜੇ ਕਿਸੇ ਨੇ ਸਿੱਖਾਂ ਨੂੰ ਮਾੜਾ ਜਿਹਾ ਵੀ ਦੁਖੀ ਕੀਤਾ ਉਹਨੂੰ ਸਜ਼ਾਵਾਂ ਦੇਵਾਂਗੇ। ਇਹ ਦਿੱਲੀ ਦਰਬਾਰ ਦੀ ਟੇਢੇ ਮੇਢੇ ਤਰੀਕੇ ਨਾਲ ਸਿੱਖਾਂ ਨੂੰ ਇੱਕ ਵਾਰਨਿੰਗ ਆ ਕਿ ਜਾਂ ਤਾਂ ਹਿੰਦੂ ਹੋਣਾ ਮੰਨ ਲਓ ਤੇ ਖਾਲਿਸਤਾਨ ਦਾ ਛੱਡ ਦਿਓ ਖਹਿੜਾ,
ਤੇ ਨਹੀਂ ਫਿਰ ਅਸੀਂ ਤੁਹਾਡੇ ਇਸ਼ਟ ਦੀ ਬੇਅਦਬੀ ਇੰਨੀ ਜ਼ਿਆਦਾ ਕਰਾਵਾਂਗੇ ਸਾਡੇ ਕੋਲੇ ਬਥੇਰੇ ਬੰਦੇ ਆ ਜਿਨ੍ਹਾਂ ਨੂੰ ਅਸੀਂ ਫੜਾਂਗੇ ਵੀ ਤੇ ਫੜਨ ਤੋਂ ਬਾਅਦ CBI ਤੋਂ ਕਲੀਨ ਚਿੱਟ ਵੀ ਦਵਾਵਾਂਗੇ ਤੇ ਜੈਡ ਸਿਕਿਉਰਟੀਆਂ ਦੇ ਕੇ ਬਿਠਾਵਾਂਗੇ ਵੀ ਆਹ ਬੈਠੇ ਆ ਲੋ ਕਰ ਲੋ ਕੀ ਕਰਦੇ ਆ। ਤੋ ਜਿਸ ਸੋਚ ਵਾਲੇ ਲੋਕਾਂ ਦੀ ਇੰਨੀ ਜ਼ਿਆਦਾ ਗਿਰੀ ਹੋਈ ਨੀਚ ਬਿਰਤੀ ਹੋਵੇ, ਉਹ ਲੋਕ ਖਾਲਿਸਤਾਨ ਦਾ ਝੰਡਾ ਛਡਵਾਉਣ ਦੇ ਲਈ ਗੰਦੀ ਤੋਂ ਗੰਦੀ ਨੀਚ ਤੋਂ ਨੀਚ ਸਾਜ਼ਿਸ਼ ਰਚ ਸਕਦੇ ਹੋਣ, ਇਹੋ ਜਿਹੇ ਲੋਕਾਂ ਦੇ ਨਾਲ ਕਿਹੜਾ ਸਿੱਖ ਤੇ ਕਿਹੜਾ ਹਿੰਦੂ ਤੇ ਕਿਹੜਾ ਜ਼ਮੀਰ ਵਾਲਾ ਮੁਸਲਮਾਨ ਤੇ ਕਿਹੜਾ ਬੰਦਾ ਰਹਿਣਾ ਚਾਹੂਗਾ। ਸੋ ਇਸ ਗੱਲ ਨੂੰ ਉਹ ਭਾਰਤੀ ਹਕੂਮਤੀ ਮਸ਼ੀਨਰੀ ਚੰਗੀ ਤਰ੍ਹਾਂ ਜਾਣਦੀ ਆ ਕਿ ਸਿੱਖਾਂ ਨੂੰ ਚਾਹੇ ਆਰਥਿਕ ਤੌਰ ਤੇ ਲੁੱਟ ਲਓ, ਚਾਹੇ ਸਿਆਸੀ ਤੌਰ ਤੇ ਲੁੱਟ ਲਓ, ਪਰ ਜੇਕਰ ਘਸਿਆਰੇ ਬਣਾਉਣ ਤੋਂ ਬਾਅਦ ਜਦੋਂ ਸਿੱਖਾਂ ਦੇ ਪੱਲੇ ਜਾਂ ਪੰਜਾਬ ਦੇ ਪੱਲੇ ਕੁਝ ਨਾ ਹੋਇਆ, ਜਦੋਂ ਪੰਜਾਬ ਦੇ ਦਰਿਆਈ ਪਾਣੀ ਲੁੱਟ ਕੇ ਇੱਥੇ ਬੰਜਰ ਬਣਾ ਦਿੱਤਾ ਹੋਇਆ, ਤਾਂ ਵੀ ਜੇਕਰ ਅਸੀਂ ਇਹ ਸੋਚਿਆ ਕਿ ਸਿੱਖ ਜਿਹੜੇ ਨੇ ਉਹ ਆਪਦੇ ਏਜੰਡੇ ਤੋਂ ਥੜਕ ਜਾਣਗੇ, ਇਹ ਮੁਸ਼ਕਲ ਆ। ਜੇ ਉਦੋਂ ਵੀ ਰੈਫਰੈਂਡਮ ਕਰਾਇਆ ਤਾਂ ਪੰਜਾਬ ਦੇ ਲੋਕਾਂ ਨੇ ਖਾਲਿਸਤਾਨ ਵਾਲੇ ਪਾਸੇ ਹੀ ਖੜਨਾ। ਇਹ ਜਿਹੜੀ ਗੱਲ ਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ, ਪਰ ਦਹਾਈ ਉਹਨਾਂ ਨੇ ਇਹੀ ਦੇਣੀ ਆ ਕਿ ਖਾਲਿਸਤਾਨ ਦਾ ਜਿਹੜਾ ਏਜੰਡਾ ਆ, ਖਾਲਿਸਤਾਨ ਦੀ ਜਿਹੜੀ ਸੋਚ ਆ ਉਹ ਖਤਮ ਹੋ ਚੁੱਕੀ ਆ। ਇਹ ਗੱਲ ਠੀਕ ਆ ਕਿ ਸਾਡੀ ਕੌਮ ਦੇ ਵਿੱਚ ਕੁਝ ਇਹੋ ਜਿਹੀਆਂ ਸ਼ਖਸੀਅਤਾਂ ਨੇ, ਕੁਝ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਆਪਦੇ ਕਰਮਾਂ ਦੇ ਰਾਹੀਂ ਖਾਲਿਸਤਾਨੀ ਲਹਿਰ ਨਾਲੋਂ ਹਿੰਦੁਸਤਾਨੀ ਏਜੰਡੇ ਦੇ ਹੇਠਾਂ ਚੱਲਣਾ ਮਨਜ਼ੂਰ ਕਰ ਲਿਆ। ਪਰ ਇਹ ਦਿੱਲੀ ਦਰਬਾਰ ਦੇ ਹੱਥ ਠੋਕੇ, ਇਹ ਦਿੱਲੀ ਦਰਬਾਰ ਦੇ ਦਲਾਲ ਨਾਗਪੁਰ ਦੇ ਨਾਲ ਰਲ ਕੇ ਸਿੱਖ ਚੇਤਨਾ ਨੂੰ ਕਦੇ ਵੀ ਆਪਦੇ ਏਜੰਡੇ ਤੋਂ ਹਿਲਾਉਣ ਜੋਗੇ ਨਹੀਂ ਹੈਗੇ। ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਹੋਰ ਜਿੰਨੇ ਵੀ ਸਿਆਸੀ ਹੋਰ ਆਗੂ ਨੇ, ਉਹਨਾਂ ਸਾਰਿਆਂ ਤੋਂ ਜੋ ਕੁਝ ਮਰਜ਼ੀ ਕਹਾ ਲਓ। ਬਥੇਰੇ ਇਹੋ ਜਿਹੇ ਧਾਰਮਿਕ ਟਟਵੈਰ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਕਿਹਾ ਹੈਗਾ ਕਿ ਸਿੱਖੀ ਤੇ ਹਿੰਦੂ ਦਾ ਕੋਈ ਫਰਕ ਹੀ ਨਹੀਂ ਜੀ, ਜਿਹੜਾ ਕੁਝ ਰਾਮਚੰਦਰ ਜੀ ਆ ਉਹੀ ਕੁਝ ਗੁਰੂ ਨਾਨਕ ਦੇਵ ਜੀ ਆ, ਜਾਂ ਹੋਰ ਇਹੋ ਜਿਹੀਆਂ ਗੱਲਾਂ ਜਿਹੜੇ ਕਰਦੇ ਕਰਾਉਂਦੇ ਨੇ। ਇਹ ਉਹਨਾਂ ਦੇ ਕਹਿਣ ਦਾ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਿੱਖ ਉਹਨਾਂ ਨੂੰ ਫਿਰ ਗਦਾਰ ਮੰਨਦੇ ਆ। ਕਿਉਂਕਿ ਅਸਲ ਵਿੱਚ ਸਿੱਖਾਂ ਦਾ ਹਿੰਦੂਕਰਨ ਕਰਕੇ ਤੇ ਸਿੱਖਾਂ ਦੇ ਕੋਲੋਂ ਖਾਲਿਸਤਾਨ ਦਾ ਏਜੰਡਾ ਛਡਵਾ ਕੇ ਉਹਨਾਂ ਤੋਂ ਕਿਸ ਪਾਸੇ ਉਹਨਾਂ ਨੂੰ ਸਿੱਖਾਂ ਨੂੰ ਤੋਰਨਾ ਤਰਵਾਉਣਾ ਚਾਹੁੰਦੇ ਆ, ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਆ ਸਿੱਖਾਂ ਨੂੰ। ਤੇ ਸਿੱਖ ਜਿਹੜੇ ਆ ਮਨ ਦੇ ਤੌਰ ਦੇ ਉੱਤੇ ਖਾਲਿਸਤਾਨੀ ਹੀ ਨੇ। ਜਿਹੜੇ ਸਿੱਖ ਜਦੋਂ ਵੀ ਉਹਨਾਂ ਨੂੰ ਅਰਦਾਸ ਕਰਨ ਦਾ ਮੌਕਾ ਮਿਲਦਾ, ਸਵੇਰੇ ਸ਼ਾਮ ਤਾਂ ਚਲੋ ਮਿਲਦਾ ਹੀ ਆ, ਪਰ ਦਿਨ ਦੇ ਟਾਈਮ ਵੀ ਕਈ ਵਾਰੀ ਖੁਸ਼ੀ ਗਮੀ ਦਾ ਕੋਈ ਮੌਕਾ ਮਿਲ ਜਾਂਦਾ, ਉੱਥੇ ਜਦੋਂ ਕਹਿੰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਸੋ ਦੋਨੇ ਟਾਈਮ ਰਾਜ ਕਰੇਗਾ ਖਾਲਸਾ ਦਾ ਅਰਦਾਸਾ ਕਰਨ ਵਾਲੀ ਕੌਮ ਆ ਜਿਹੜੀ, ਉਹ ਕਿਵੇਂ ਖਾਲਿਸਤਾਨ ਦੇ ਏਜੰਡੇ ਤੋਂ ਪਾਸੇ ਹੋ ਸਕਦੀ ਆ। ਸੋ ਜਿਹੜੇ ਇਹ ਸਿੱਖ ਜਜ਼ਬਾਤਾਂ ਦੇ ਉਲਟ ਭੁਗਤਣ ਵਾਲੇ ਸਿੱਖਾਂ ਦੇ ਧਾਰਮਿਕ ਤੇ ਸਿਆਸੀ ਲੀਡਰ ਨੇ, ਇਹਨਾਂ ਨੂੰ ਕੌਮ ਗਦਾਰ ਮੰਨਦੀ ਆ। ਔਰ ਇਹਨਾਂ ਅਡੰਬਰੀ ਲੋਕਾਂ ਦੀ ਜਿਹੜੀ ਫੋਕੀ ਵਾਹ ਭਾਰਤੀ ਮੀਡੀਆ ਕਰਦਾ, ਜਿੰਨੀ ਜ਼ਿਆਦਾ ਇਹਨਾਂ ਲੀਡਰਾਂ ਦੀ ਵਾਹ ਹੁੰਦੀ ਆ, ਓਨਾ ਸਿੱਖ ਇਹਨਾਂ ਦੇ ਖਿਲਾਫ ਹੁੰਦਾ। ਆ ਬਾਦਲ ਵਾਲਿਆਂ ਨੂੰ ਜਾਂ ਕੈਪਟਨ ਹੋਣਾ ਨੂੰ ਵੋਟਾਂ ਪੈਂਦੀਆਂ ਨਾ, ਦੇਖੋ ਵੀ ਵੋਟਾਂ ਪੈਂਦੀਆਂ ਨੇ, ਉਹ ਵੋਟਾਂ ਵਾਲਾ ਚੱਕਰ ਹੋਰ ਚੀਜ਼ ਆ। ਪਰ ਜਦੋਂ ਖਾਲਿਸਤਾਨ ਦੇ ਨਾਂ ਤੇ ਗੱਲ ਆ ਜਾਵੇ, ਉਦੋਂ ਚਾਹੇ ਪ੍ਰਕਾਸ਼ ਸਿੰਘ ਬਾਦਲ ਵੀ ਸਾਰੀ ਦੁਨੀਆ ਦੇ ਵਿੱਚ ਵਧਾਈਆਂ ਦਿੰਦਾ ਫਿਰਦਾ ਹੋਵੇ ਕਿ ਭਾਈ ਆਪਾਂ ਹਿੰਦੁਸਤਾਨ ਦੇ ਹੱਕ 'ਚ ਵੋਟ ਪਾਉਣੀ ਆ, ਪਰ ਇਹ ਨਹੀਂ ਪਤਾ ਵੀ ਅੰਤਮ ਸਮੇਂ ਤੇ ਬਾਦਲ ਵੀ ਖੁਦ ਖਾਲਿਸਤਾਨ ਦੇ ਹੱਕ 'ਚ ਵੋਟ ਪਾਉਣ ਲਈ ਮਜਬੂਰ ਹੋਇਆ ਫਿਰਦਾ ਹੋਵੇ। ਤੋ ਜਿਹੜੀ ਸਿੱਖਾਂ ਦੀ ਚੇਤਨਾ ਆ ਉਹ ਖਾਲਿਸਤਾਨੀ ਹੀ ਆ, ਉਹ ਖਾਲਿਸਤਾਨ ਦੇ ਹੱਕ ਵਿੱਚ ਹੀ ਆ। ਤੇ ਸਿੱਖ ਜਿਹੜੇ ਨੇ ਉਹ ਆਪਦੇ ਮਨ ਤਨ ਦੇ ਤੌਰ ਤੇ ਖਾਲਿਸਤਾਨੀ ਨੇ। ਉਹਨਾਂ ਦੇ ਬਾਰੇ ਇੰਡੀਅਨ ਮੀਡੀਆ ਕੀ ਕਹਿੰਦਾ ਜਾਂ ਭਾਰਤੀ ਹਕੂਮਤੀ ਮਸ਼ੀਨਰੀ ਕੀ ਕਹਿੰਦੀ ਆ, ਇਹ ਉਹਨਾਂ ਨੂੰ ਮੌਜ, ਉਹਨਾਂ ਦੀ ਮੁਬਾਰਕ। ਪਰ ਇੱਕ ਗੱਲ ਪੱਕੀ ਆ ਕਿ ਜਦੋਂ ਇਤਿਹਾਸ ਆਪਦੇ ਸਫ਼ਰ ਦੇ ਵਿੱਚ ਹੁੰਦਾ ਨਾ, ਉਦੋਂ ਬੜਾ ਕੁਝ ਇਹੋ ਜਿਹਾ ਉਹਦੇ ਸਾਹਮਣੇ ਹੁੰਦਾ ਜਿਹੜਾ ਇਤਿਹਾਸਕ ਤੌਰ ਦੇ ਉੱਤੇ ਬਾਅਦ ਵਿੱਚ ਸਮਝ ਲਾਉਂਦਾ ਕਿ ਇਸ ਗੱਲ ਦੇ ਅਰਥ ਕੀ ਸੀ। ਹਾਰ ਹੋ ਜਾਣੀ ਹੋਰ ਗੱਲ ਹੁੰਦੀ ਆ, ਹਾਰ ਮੰਨ ਲੈਣੀ ਹੋਰ ਗੱਲ ਹੁੰਦੀ ਆ। ਸਿੱਖਾਂ ਨੇ ਹਾਰ ਨਾ ਮੰਨੀ ਆ ਤੇ ਨਾ ਹਾਰ ਮੰਨਣਾ ਸਿੱਖਾਂ ਦਾ ਸੁਭਾਅ। ਸਿੱਖ ਚੜ੍ਹਦੀ ਕਲਾ ਦਾ ਮੁਜੱਸਮਾ, ਸਿੱਖ ਬਾਗੀ ਜਾਂ ਬਾਦਸ਼ਾਹ ਦੇ ਸਿਧਾਂਤ ਉੱਤੇ ਪਹਿਰਾ ਦਿੰਦਾ। ਤੋ ਸਿੱਖਾਂ ਨੂੰ ਇਹ ਯਕੀਨ ਆ ਕਿ ਇੱਕ ਨਾ ਇੱਕ ਦਿਨ ਖਾਲਿਸਤਾਨ ਜਿਹੜਾ ਹੈ ਉਹ ਹੋਂਦ ਵਿੱਚ ਲਾਜ਼ਮੀ ਆਊਗਾ। ਵਾਹਿਗੁਰੂ ਦੀ ਕਿਰਪਾ ਰਹੀ ਤਾਂ ਇਤਿਹਾਸ ਲਿਖੇਗਾ ਕਿ ਜੁਝਾਰੂ ਲਹਿਰ ਦੇ ਡਿੱਗਣ ਮਗਰੋਂ ਜਦੋਂ ਸਿੱਖ ਸਮਾਜ ਦਾ ਵੱਡਾ ਹਿੱਸਾ ਫਿਰ ਹਿੰਦੁਸਤਾਨੀ ਸਿਸਟਮ ਨੂੰ ਮੱਥਾ ਟੇਕ ਕੇ ਭਾਰਤੀ ਮੁੱਖ ਧਾਰਾ ਦੀ ਅਧੀਨਗੀ ਪ੍ਰਵਾਨ ਕਰਕੇ ਦੜ ਵੱਟ ਜਮਾਨੇ ਕੱਟ ਭਲੇ ਦਿਨ ਆਵਣਗੇ, ਇਹ ਮਹਾਰਨੀ ਗਾਉਣ ਲੱਗ ਪਿਆ ਸੀ, ਤਾਂ ਉਦੋਂ ਸਿੰਘਾਂ ਨੇ
ਬਹਿ ਕੇ ਭਲੇ ਦਿਨਾਂ ਦੀ ਉਡੀਕ ਕਰਨ ਦੀ ਥਾਂ ਭਲੇ ਦਿਨ ਖਿੱਚ ਕੇ ਨੇੜੇ ਲਿਆਉਣ ਲਈ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਵਾਂਗੂ ਹਕੂਮਤ ਨੂੰ ਵੰਗਾਰਿਆ ਸੀ, ਜਿਨ੍ਹਾਂ ਨੂੰ ਸਿੱਖਾਂ ਨੇ ਪੂਰੀ ਤਰ੍ਹਾਂ ਠਿੱਠ ਕੀਤਾ। ਪਰ ਉਹ ਡਟੇ ਰਹੇ ਤੇ ਹੌਲੀ ਹੌਲੀ ਉਹਨਾਂ ਦੀ ਦ੍ਰਿੜਤਾ ਨੇ ਸਿੱਖਾਂ ਵਿੱਚ ਪਕੜ ਬਣਾ ਲਈ ਤੇ ਇੰਜ 1978 ਤੋਂ ਚੱਲੇ ਸੰਘਰਸ਼ ਵਿੱਚ ਇੱਕ ਨਵਾਂ ਕਾਂਡ ਸ਼ਾਮਲ ਹੋ ਗਿਆ ਤੇ 1992 ਦੇ 22 ਇਕੱਠ ਮਗਰੋਂ, ਸਿੰਘਾਂ ਦੇ ਘਾਣ ਮਗਰੋਂ ਜਿਸ ਖਾਲਿਸਤਾਨੀ ਲਹਿਰ ਦੀ ਚੜ੍ਹਤ ਮੱਠੀ ਪੈ ਗਈ ਸੀ ਤੇ ਸੰਤ ਭਿੰਡਰਾਂ ਵਾਲਿਆਂ ਦੇ ਵਾਰਸ ਕਹੇ ਜਾਂਦੇ ਲੋਕ ਵੀ ਸੱਤਾ ਤੇ ਕੁਰਸੀਆਂ ਦੇ ਮਗਰ ਭੱਜੇ ਫਿਰਦੇ ਹੁੰਦੇ ਸੀ, ਉਸ ਨਿਰਾਸ਼ਾ ਵਾਲੇ ਮਾਹੌਲ ਵਿੱਚੋਂ ਗੁਰੂ ਦੇ ਪਿਆਰੇ ਸਿੱਖਾਂ ਨੇ ਇੱਕ ਇਹੋ ਜਿਹੇ ਫੈਸਲੇ ਲਏ ਕਿ ਸੰਘਰਸ਼ ਵਿੱਚ ਦੁਬਾਰਾ ਜਾਨ ਪਾ ਦਿੱਤੀ। ਇਹੋ ਜਿਹੀਆਂ ਗੱਲਾਂ ਇਤਿਹਾਸ ਲਿਖੇਗਾ। ਖਾਲਿਸਤਾਨੀ ਲਹਿਰ ਨੇ ਫੇਰ ਸਿਖਰ ਸੋਹਣੀ ਆ। ਰਣਨੀਤਿਕ ਫੈਸਲੇ ਕੁਝ ਗਲਤ ਹੋ ਜਾਂਦੇ ਹੁੰਦੇ ਆ, ਕੁਝ ਫੈਸਲੇ ਜਿਹੜੇ ਨੇ ਗਲਤੀਆਂ ਹੋ ਜਾਣੀਆਂ ਸੁਭਾਵਿਕ ਗੱਲ ਆ। ਇਹ ਕੋਈ ਕ੍ਰਿਕਟ ਦਾ ਟੂਰਨਾਮੈਂਟ ਨਹੀਂ ਜਿਹਦੇ ਕੋਈ ਮਿੱਥੇ ਹੋਏ ਨਿਯਮ ਨੇ ਕਿ ਇੰਜ ਨਹੀਂ ਕਰਨਾ ਤੇ ਉਂਝ ਕਰਨਾ। ਹਰ ਉਹ ਕੰਮ ਜਿਹੜਾ ਸਿੱਖਾਂ ਨੂੰ ਮੰਜ਼ਿਲ ਦੇ ਨੇੜੇ ਲੈ ਕੇ ਜਾਂਦਾ ਉਹ ਠੀਕ ਆ, ਤੇ ਜਿਹੜਾ ਵੀ ਕਦਮ ਆ, ਜਿਹੜਾ ਵੀ ਫੈਸਲਾ ਸਾਨੂੰ ਮੰਜ਼ਿਲ ਤੋਂ ਪਰਾਂ ਲੈ ਕੇ ਜਾਂਦਾ, ਉਹ ਚਾਹੇ ਕਿੰਨਾ ਵੀ ਖੂਬਸੂਰਤ ਕਿਉਂ ਨਾ ਹੋਵੇ, ਉਹ ਗਲਤ ਆ। ਸੋ ਸਿੱਖ ਜਿਹੜੇ ਆ ਉਹ ਇਸ ਵੇਲੇ ਮੁਕੰਮਲ ਤੌਰ ਦੇ ਉੱਤੇ ਖਾਲਿਸਤਾਨੀ ਏਜੰਡੇ ਉੱਤੇ ਉਵੇਂ ਡਟੇ ਹੋਏ ਨੇ, ਭਾਵੇਂ ਭਾਰਤੀ ਮੀਡੀਆ ਜਿਹੜਾ ਹੈ ਉਹ ਕਹਿ ਰਿਹਾ ਹੋਵੇ ਕਿ ਸਿੱਖਾਂ ਦੇ ਕੋਲੋਂ ਖਾਲਿਸਤਾਨ ਦਾ ਹੁਣ ਕੋਈ ਰਿਹਾ ਨਹੀਂ, ਪਰ ਅਸਲ ਵਿੱਚ ਖਾਲਿਸਤਾਨੀ ਲਹਿਰ ਇਹ ਗੱਜ-ਵੱਜ ਕੇ ਕਹਿ ਰਹੀ ਆ ਕਿ ਭਵਿੱਖ ਫਿਰ ਵੀ ਸਾਡਾ ਹੈ। ਬੰਦੂਕਾਂ ਦੀ ਸ਼ਾਂਤੀ ਨੂੰ ਕੋਈ ਖਾਲਿਸਤਾਨ ਦੇ ਲਹਿਰ ਦੇ ਖਾਤਮੇ ਦਾ ਜੇ ਕੋਈ ਵਹਿਮ ਪਾਈ ਬੈਠਾ ਹੋਵੇ ਤਾਂ ਇਹ ਉਹਦੀ ਮੌਜ ਆ, ਪਰ ਸਿੱਖ ਸਿਧਾਂਤਾਂ, ਸਿੱਖ ਸੰਕਲਪਾਂ, ਸਿੱਖ ਆਦਰਸ਼ਾਂ ਦਾ ਘਾਣ ਕਰਨ ਵਾਲੀ ਜਿਹੜੀ ਇੰਡੀਅਨ ਸਟੇਟ ਦੀ ਮੁਹਿੰਮ ਆ, ਇਹਦਾ ਰੁਝਾਨ ਬੜਾ ਤੇਜ਼ ਆ। ਪਰ ਅਸੀਂ ਦੇਖਿਆ ਕਿ ਸਿੱਖੀ ਦੇ ਰਾਖੇ ਹਿੱਕ ਢਾਹ ਕੇ ਇਹਦੇ ਸਾਹਮਣੇ ਖੜੇ ਨੇ। ਜਿਹੜਾ ਜਦੋਂ ਵਿਵਾਦ ਭਨਿਆਰੇ ਵਾਲੇ ਦਾ ਹੋਇਆ ਸੀ, ਉਦੋਂ 2000 ਸਨ ਦੇ ਲਾਗੇ ਜਦੋਂ ਪੰਥਕ ਫਰਜ਼ ਨਿਭਾਉਣ ਦੇ ਲਈ ਸਿੱਖ ਜਵਾਨੀ ਜਿਹੜੀ ਮੈਦਾਨ ਦੇ ਵਿੱਚ ਆਈ ਸੀ, ਅੱਜ ਇਸ ਗੱਲ ਨੂੰ 18-19 ਸਾਲ ਹੋ ਗਏ। ਜਿਹੜੇ ਉਦੋਂ 15-20 ਸਾਲ ਦੇ ਸਿੱਖ ਨੌਜਵਾਨ ਜਿਨ੍ਹਾਂ ਦਾ ਜਨਮ 1990 ਤੋਂ ਬਾਅਦ ਹੋਇਆ, ਉਹ ਸਾਰੀ ਸਿੱਖ ਜਵਾਨੀ ਜਿਹੜੀ ਉਦੋਂ ਮੈਦਾਨ ਵਿੱਚ ਆਈ ਸੀ, ਅੱਜ ਉਹ ਪੂਰੀ ਜਵਾਨ ਹੋ ਕੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਖਾਲਿਸਤਾਨੀ ਸੰਘਰਸ਼ ਦੇ ਵਿੱਚ ਆਪਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਆ। ਜਦੋਂ ਡੇਰਾ ਸਰਸਾ ਦਾ ਵਿਵਾਦ ਉੱਠਿਆ, ਜਦੋਂ ਡੇਰਾ ਨੂਰ ਮਹਿਲ ਦਾ ਵਿਵਾਦ ਉੱਠਿਆ, ਜਦੋਂ ਡੇਰਾ ਜਿਹੜਾ ਭਨਿਆਰੇ ਵਾਲੇ ਤੋਂ ਬਾਅਦ ਵਿੱਚ ਆ ਫਿਲਮ ਦਾ ਰੌਲਾ ਆਇਆ ਸਾਡਾ ਹੱਕ ਦਾ, ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ, ਇਹਨਾਂ ਸਾਰਿਆਂ ਮੌਕਿਆਂ ਦੇ ਵੇਲੇ ਜਿਹੜੀ ਸਿੱਖ ਜਵਾਨੀ ਨੇ ਸਿੱਖ ਸੰਘਰਸ਼ ਦੇ ਵਿੱਚ ਨਵੇਂ ਸਿਰਿਓਂ ਆ ਕੇ ਜਾਨ ਪਾਈ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਆਮ ਹੋਏ, ਇਹ ਜਿਹੜੀ ਜਵਾਨੀ ਆ ਇਹ ਉਸ ਸੰਘਰਸ਼ ਦੇ ਵਿੱਚ ਅਗਲਾ ਨਵਾਂ ਦੌਰ ਲੈ ਕੇ ਸ਼ਾਮਲ ਹੋ ਚੁੱਕੀ ਆ। ਹਰ ਰੋਜ਼ ਨਵੇਂ ਜਿਹੜੇ ਨੇ ਮਾਰ ਕੇ ਉਹ ਮਾਰੇ ਜਾ ਰਹੇ ਨੇ। ਜਦੋਂ ਵੀ ਜਿੱਥੇ ਵੀ ਸਿੱਖ ਹਿੱਤਾਂ ਨੂੰ ਸੱਟ ਵੱਜਦੀ ਆ, ਉਦੋਂ ਉੱਥੇ ਇਹ ਸਿੱਖ ਨੌਜਵਾਨ ਖਾਲਿਸਤਾਨੀ ਏਜੰਡੇ ਤੇ ਖਾਲਿਸਤਾਨੀ ਝੰਡੇ ਤਹਿਤ ਆਪਦੇ ਜਿਹੜੇ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਆਪਦੇ ਫਰਜ਼ ਨਿਭਾਉਂਦੇ ਨੇ ਤੇ ਬੇਖੌਫ ਹੋ ਕੇ ਬਾਹਰਲੇ ਮੁਲਕਾਂ 'ਚ ਕੈਨੇਡਾ, ਇੰਗਲੈਂਡ, ਅਮਰੀਕਾ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਤੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਸ਼ਹੀਦਾਂ ਦੇ ਯਾਦ ਵਿੱਚ ਇਕੱਠੇ ਹੁੰਦੇ ਨੇ, ਉਹਨਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਸਾਰੇ ਜਿਹੜੇ ਭਾਰਤੀ ਹਕੂਮਤ ਦੇ ਹੱਥ ਚੋਕੇ ਬਣ ਕੇ, ਦਲਾਲ ਬਣ ਕੇ ਸਿੱਖੀ ਨੂੰ ਡੇਗਣਾ ਚਾਹੁੰਦੇ ਆ, ਸਿੱਖ ਮਨਾਂ ਦੇ ਵਿੱਚ ਗਲਤ ਖਿਆਲਾਤ ਭਰਨਾ ਚਾਹੁੰਦੇ ਆ, ਉਹਨਾਂ ਤੋਂ ਪੂਰੀ ਤਰ੍ਹਾਂ ਇਹ ਲੋਕ ਦੁਖੀ ਨੇ। ਇਹ ਜਾਣਦੇ ਨੇ ਕਿ ਇਹ ਭਾਰਤੀ ਹਕੂਮਤ ਨਾਲ ਰਲੇ ਹੋਏ ਗਦਾਰ ਨੇ। ਅਸੀਂ ਸਮਝਦੇ ਹਾਂ ਵੀ ਖਾਲਿਸਤਾਨੀ ਜਜ਼ਬੇ, ਖਾਲਿਸਤਾਨੀ ਨਾਅਰੇ ਤੋਂ ਹੁਣ ਅਗਲਾ ਪੜਾਅ ਜਿਹੜਾ ਉਹ ਸ਼ੁਰੂ ਹੋ ਗਿਆ ਵਾ। ਹੁਣ ਖਾਲਿਸਤਾਨੀ ਸੰਘਰਸ਼ ਬਾਰੇ ਜਿਹੜੀ ਚਰਚਾ ਆ, ਸਾਹਿਤਕ ਗੋਸ਼ਟੀਆਂ ਤੇ ਹੋਰ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਲਿਖਤ ਪੜ੍ਹਤ ਦੇ, ਉਹ ਪੂਰੇ ਚੱਲ ਰਹੇ ਨੇ, ਕਿਉਂਕਿ ਖਾਲਿਸਤਾਨ ਦੇ ਏਜੰਡੇ ਨਾਲ ਸੰਬੰਧਿਤ ਜਿਹੜੀ ਗੱਲ ਆ, ਭਵਿੱਖ ਫਿਰ ਵੀ ਸਾਡਾ ਹੈ ਸੋਚ ਵਾਲੀ ਜਿਹੜੀ ਗੱਲ ਆ, ਉਹ ਸਿਖਰ ਤੇ ਆ। ਕਿਉਂਕਿ ਪੰਜਾਬ ਦੀ ਜਵਾਨੀ ਆ ਜਿਹੜੀ, ਉਹਦਾ ਨਾਰਾ ਜਿਹੜਾ ਸਦੀਵੀ ਨਾਰਾ ਉਹ ਚੱਲ ਰਿਹਾ ਹੈਗਾ ਕਿ ਜਿੰਨਾ ਕੰਧ ਸਰਹੰਦ ਦੀ ਤੋੜਨੀ ਆ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿੰਨਾ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।
ਉਹ ਸਿੰਘ ਜਿਨ੍ਹਾਂ ਨੇ ਹਾਰ ਨਹੀਂ ਮੰਨੀ, ਉਹ ਸਿੱਖ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰਨ ਦਾ ਚਾਅ ਪੈਦਾ ਕੀਤਾ ਹੋਇਆ, ਉਹ ਸਿੰਘ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਲਈ ਆਪਦੇ ਆਪ ਨੂੰ ਦਾਅ ਉੱਤੇ ਲਾਇਆ ਹੋਇਆ, ਉਹ ਸਿੰਘ ਜਿਨ੍ਹਾਂ ਨੇ ਖਾਲਿਸਤਾਨ ਦੀ ਸਿਰਜਣਾ ਕਰਨਾ ਆਪਦਾ ਮਿਸ਼ਨ ਬਣਾਇਆ ਹੋਇਆ, ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਚੇਤੇ ਆ, ਉਹਨਾਂ ਨੂੰ ਬੜਾ ਸਪਸ਼ਟਤਾ ਦੇ ਨਾਲ ਪਤਾ ਕਿ ਸਾਡਾ ਕੰਮ ਆਪਦੇ ਹਿੱਸੇ ਦੀ ਸੇਵਾ ਕਰਨਾ ਆ, ਤੇ ਖਾਲਿਸਤਾਨ ਜੇ ਅਸੀਂ ਨਹੀਂ ਤਾਂ ਸਾਡੇ ਪੁੱਤ ਦੇਖਣਗੇ, ਜੇ ਪੁੱਤ ਨਾ ਦੇਖ ਸਕੇ ਸਾਡੇ ਪੜੋਤੇ ਦੇਖਣਗੇ, ਪੜਪੋਤੇ ਨਹੀਂ ਤਾਂ ਪੜਪੋਤੇ ਦੇਖਣਗੇ। ਪਰ ਖਾਲਿਸਤਾਨ ਦਾ ਸੰਘਰਸ਼ ਜਿਹੜਾ ਹੈ ਉਹ ਪੁਸ਼ਤ ਦਰ ਪੁਸ਼ਤ, ਪੀੜ੍ਹੀ ਦਰ ਪੀੜ੍ਹੀ ਉਹਨਾਂ ਟਾਈਮ ਚੱਲਦਾ ਰਹੇਗਾ ਜਦੋਂ ਤੱਕ ਮੰਜ਼ਿਲ ਤੇ ਨਹੀਂ ਪਹੁੰਚ ਜਾਂਦੇ। ਸੋ ਖਾਲਿਸਤਾਨ ਦੇ ਬਾਰੇ ਇਹ ਕਹਿਣਾ, ਜਿਵੇਂ ਭਾਰਤੀ ਮੀਡੀਆ ਜਾਂ ਭਾਰਤੀ ਹਕੂਮਤੀ ਮਸ਼ੀਨਰੀ ਇਹ ਜਚਾਉਣ ਤੇ ਲੱਗੇ ਹੋਏ ਨੇ ਕਿ ਖਾਲਿਸਤਾਨ ਦੀ ਤਾਂ ਗੱਲ ਖਤਮ ਆ, ਇਹ ਉਹਨਾਂ ਦੀ ਮੌਜ ਆ, ਇਦਾਂ ਹੀ ਕਰੀਦਾ ਹੀ ਇਦਾਂ ਹੁੰਦਾ, ਦੁਸ਼ਮਣ ਇਦਾਂ ਹੀ ਕਰਦੇ ਹੁੰਦੇ ਨੇ। ਦੁਸ਼ਮਣ ਕਦੋਂ ਮੰਨ ਲਵੇ ਕਿ ਖਾਲਿਸਤਾਨੀਆਂ 'ਚ ਕੋਈ ਜਾਨ ਹੈਗੀ ਆ, ਪਰ ਖਾਲਿਸਤਾਨੀ ਸੰਘਰਸ਼ ਜਿਹੜਾ ਹੈ ਉਹਦੇ ਏਜੰਡੇ, ਉਹਦੀਆਂ ਸੋਚਾਂ ਜਿਹੜੀਆਂ, ਉਹਦੀਆਂ ਤਰਜੀਹਾਂ ਨੇ, ਉਹ ਖਾਲਿਸਤਾਨੀਆਂ ਨੇ ਨਿਰਧਾਰਿਤ ਕਰਨੀਆਂ ਨੇ। ਇਹ ਇੰਡੀਅਨ ਸਿਸਟਮ ਥੋੜੀ ਨਿਰਧਾਰਿਤ ਕਰੇਗਾ ਕਿ ਖਾਲਿਸਤਾਨੀ ਹੁਣ ਆਹ ਸੋਚਣ ਆਹ ਨਾ ਸੋਚਣ, ਖਾਲਿਸਤਾਨੀ ਇੰਜ ਕਰਨ ਜਾਂ ਨਾ ਕਰਨ। ਤੇ ਨਾ ਹੀ ਖਾਲਿਸਤਾਨੀ ਜਿਹੜੇ ਨੇ ਕਦੇ ਉਹ ਇਹ ਸੋਚ ਸਕਦੇ ਆ ਕਿ ਇੰਡੀਅਨ ਸਿਸਟਮ ਸਾਡੇ ਅਨੁਸਾਰ ਚੱਲੇ, ਸਾਡੇ ਜਿਹੜੇ ਦਿੱਤੇ ਹੋਏ ਲੈਸਨ ਆ ਜਾਂ ਸਾਡਾ ਦਿੱਤਾ ਹੈ ਸਿਲੇਬਸ ਆ ਉਹਦੇ ਅਨੁਸਾਰ ਚੱਲੇ। ਸੋ ਭਾਰਤੀ ਹਕੂਮਤੀ ਮਸ਼ੀਨਰੀ ਕੀ ਕਰਦੀ ਆ ਕੀ ਨਹੀਂ ਕਰਦੀ ਇਹ ਉਹਨਾਂ ਦਾ ਏਜੰਡਾ, ਤੇ ਖਾਲਿਸਤਾਨੀ ਕੀ ਸੋਚਦੇ ਆ ਇਹ ਉਹਨਾਂ ਦਾ ਏਜੰਡਾ। ਦੁਨੀਆ ਭਰ ਦੇ ਵਿੱਚ ਉਹਨਾਂ ਸਾਰੇ ਸ਼ਹੀਦਾਂ ਦੇ ਵਾਰਸ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਹਰ ਵੇਲੇ ਇਹੀ ਚੀਜ਼ ਆਉਂਦੀ ਆ ਕਿ ਖਾਲਿਸਤਾਨ ਦੀ ਸਿਰਜਣਾ ਕਰਨੀ ਆ। ਤੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਤੁਹਾਨੂੰ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤਿਆਂ ਪਿਆਂ ਨੂੰ ਆਉਂਦੇ ਆ, ਸੁਪਨੇ ਉਹ ਹੁੰਦੇ ਆ ਜਿਹੜੇ ਤੁਹਾਨੂੰ ਸੌਣ ਨਾ ਦੇਣ। ਤੇ ਸੁਪਨਾ ਖਾਲਿਸਤਾਨ ਦਾ ਵੀ ਉਹਨਾਂ ਚੋਂ ਹੀ ਆ ਜਿਹੜਾ ਪੰਜਾਬ ਦੀ ਸਿੱਖ ਜਵਾਨੀ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ, ਕਲਗੀਧਰ ਦੇ ਲਾਲਾਂ ਨੂੰ, ਚਾਹੇ ਉਹ ਸਾਰੇ ਸੰਸਾਰ ਵਿੱਚ ਜਿੱਥੇ ਮਰਜ਼ੀ ਹੋਣ, ਜਿਹੜਾ ਉਹਨਾਂ ਨੂੰ ਸੌਣ ਨਹੀਂ ਦੇ ਰਿਹਾ ਕਿ ਖਾਲਿਸਤਾਨ ਦੀ ਸਿਰਜਣਾ ਕਰਨੀ ਆ। ਭਾਰਤੀ ਹਕੂਮਤੀ ਮਸ਼ੀਨਰੀ ਜਿਹੜੀ ਆ ਉਹ ਸਿੱਖਾਂ ਦੇ ਅਮਨ ਚੈਨ ਦੀ ਜਿਹੜੀ ਹੈ ਉਹ ਖੋਹ ਲੈਣਾ ਚਾਹੁੰਦੀ ਆ, ਪਰ ਸਿੱਖ ਜਿਹੜਾ ਹੈ ਉਹ ਇਸ ਖਿੱਤੇ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਦੇ ਲਈ, ਕਿਉਂਕਿ ਖਾਲਿਸਤਾਨ ਦੀ ਸਿਰਜਣਾ ਦੇ ਨਾਲ ਹੀ ਪੰਜਾਬ ਦੇ ਵਿੱਚ ਵਸਦੇ ਹੋਏ ਸਾਰੇ ਭਾਈਚਾਰਿਆਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਦਾ ਮੌਕਾ ਮਿਲਣਾ। ਸੋ ਖਾਲਿਸਤਾਨ ਦੀ ਸਿਰਜਣਾ ਜਿਹੜੀ ਆ ਉਹ ਕਰਨ ਦੇ ਲਈ ਸਿੱਖ ਜਵਾਨੀ ਜਿਹੜੀ ਆ ਉਹ ਆਪਦੇ ਫਰਜ਼ ਨਿਭਾ ਰਹੀ ਆ। ਤੋ ਭਾਰਤੀ ਹਕੂਮਤੀ ਮਸ਼ੀਨਰੀ ਜਿਹੜਾ ਇੱਕ ਲਗਾਤਾਰ ਰਿਕਾਰਡ ਉਹਨੇ ਪਾਇਆ ਹੋਇਆ ਕਿ ਲਹਿਰ ਖਤਮ ਆ, ਲਹਿਰ ਖਤਮ ਆ, ਲਹਿਰ ਖਤਮ ਆ। ਦੂਜੇ ਪਾਸੇ ਜਿਹੜੀ ਸਿੱਖ ਜਵਾਨੀ ਆ ਉਹਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾ ਕੇ ਅਗਲਾ ਜਿਹੜਾ ਪੜਾਅ ਹੈਗਾ ਉਹਦੇ ਵੱਲ ਨੂੰ ਸਫ਼ਰ ਸ਼ੁਰੂ ਕੀਤਾ ਹੋਇਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕਈ ਵਾਰੀ ਸ਼ਬਦ ਉੱਚਾ ਨੀਵਾਂ ਹੋ ਜਾਂਦਾ, ਸੰਗਤ ਬਖਸ਼ਣਯੋਗ ਹੈ। ਸਾਰਿਆਂ ਦਾ ਧੰਨਵਾਦ ਕਰਦਾ ਹੈ, ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।